नानक दास संत पातशाह परियो राख लियो ए पानी टोटी महला पंजवा रसना वाहिगुरू मेरे करें सात सहज रहस मत मुझियो सगले रूप लाइन रहा चूल ते निशान रहे पंथ महाराज के साज ते दीवान रहे पंथ महाराज के। वाहिगुरू जी का खालसा वाहिगुरू जी की फतेह। मैं नीलम कौर TV 84 ਦੇ ਸਾਰੇ ਦਰਸ਼ਕਾਂ ਦਾ ਇਸ ਸਮਾਗਮ ਵਿੱਚ ਨਿੱਘਾ ਸਵਾਗਤ ਕਰਦੀ ਹਾਂ ਜਿਹੜਾ ਕਿ ਯੁਵਾ ਸਿਟੀ ਦੀ ਧਰਤੀ ਤੋਂ ਇੱਥੋਂ ਦੇ ਗੁਰੂ ਘਰ ਦੇ ਸਿੱਖ ਸੰਗਤਾਂ ਤੇ ਜਥੇਬੰਦੀਆਂ ਦੇ ਸਹਿਯੋਗ ਨਾਲ ਜਿਹੜਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹੋਣ ਜਾ ਰਿਹਾ ਹੈ। ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਗੱਦੀ ਨੂੰ ਸਮਰਪਿਤ ਇਹ 44ਵਾਂ ਮਹਾਨ ਸਮਾਗਮ ਹੈ। ਔਰ ਜਿਸ ਤਰ੍ਹਾਂ ਕਿ ਆਪਾਂ ਤੁਹਾਨੂੰ ਕੱਲ TV 84 ਦੇ ਮਾਧਿਅਮ ਰਾਹੀਂ ਇੱਥੋਂ ਦਾ ਸਾਰਾ ਜਿਹੜਾ ਨਜ਼ਾਰਾ ਸੀ ਜਾਂ ਗੁਰੂ ਘਰ ਦੇ ਜਿਹੜੇ ਕੀਰਤਨੀਆਂ ਨੇ ਕੀਰਤਨ ਵੀ ਕੀਤਾ, ਦਰਬਾਰ ਵੀ ਸਜੇ ਹੋਏ ਸੀ, ਸਿੱਖ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਵੀ ਤੁਹਾਨੂੰ ਦਿਖਾਇਆ ਔਰ ਵੱਖ-ਵੱਖ ਜਿਹੜੇ ਪੰਥਕ ਜਥੇਬੰਦੀਆਂ ਸੀ ਉਹਨਾਂ ਨਾਲ ਆਪਾਂ ਗੱਲਬਾਤ ਵੀ ਕੀਤੀ ਹੈ ਔਰ ਸਿੱਖ ਸੰਗਤਾਂ ਨਾਲ ਦੇ ਰੂਬਰੂ ਵੀ ਤੁਹਾਨੂੰ ਕਰਵਾਇਆ ਸੀ, ਉਹਨਾਂ ਦੇ ਵਿਚਾਰ ਵੀ ਤੁਹਾਨੂੰ ਸੁਣਾਏ ਸੀ। ਸੋ ਲੰਗਰਾਂ ਦੇ ਵਿੱਚ ਵੀ ਆਪਾਂ ਗਏ ਸੀ, ਸਟਾਲਾਂ ਦੇ ਵਿੱਚ ਵੀ ਆਪਾਂ ਗਏ ਸੀ ਔਰ ਬੂਥ ਦੇ ਉੱਪਰ ਆਪਾਂ ਗਏ ਸੀ, ਉਹ ਸਾਰਾ ਨਜ਼ਾਰਾ ਤੁਹਾਨੂੰ ਕੱਲ ਦਿਖਾਇਆ ਸੀ। ਸੋ ਆਪਾਂ ਤੁਹਾਨੂੰ ਦੱਸਿਆ ਸੀ ਕਿ ਰਾਤੀ ਨਾਲ ਈਵਨ ਕਿ ਆਤਿਸ਼ਬਾਜ਼ੀ ਦਾ ਜਿਹੜਾ ਨਜ਼ਾਰਾ ਸੀ ਉਹ ਵੀ ਤੁਸੀਂ ਉਹਦਾ ਵੀ ਤੁਸੀਂ ਆਨੰਦ ਮਾਣਿਆ। ਸੋ ਅੱਜ ਦੂਸਰਾ ਦਿਨ ਹੈਗਾ ਕਿਉਂਕਿ ਇੱਥੇ ਦੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਗੱਦੀ ਨਾਲ ਸਮਰਪਿਤ ਜਿਹੜੇ ਸਮਾਗਮ ਨੇ ਉਹ 3 ਮਹੀਨੇ ਪਹਿਲਾਂ ਹੀ ਸ਼ੁਰੂ ਹੋ ਜਾਂਦੇ ਨੇ। ਸੋ ਅੱਜ ਜਿਹੜਾ ਕੱਲ ਦਾ ਸੀ ਮੇਨ ਔਰ ਜਿਹੜਾ ਦੂਸਰੇ ਦਿਨ ਦਾ ਅੱਜ ਮੇਨ ਹੈਗਾ ਸਮਾਗਮ ਹੈ ਉਹ ਹੈਗਾ ਹੈ ਨਿਸ਼ਾਨ ਸਾਹਿਬ ਜੀ ਦੀ ਸਾਡੀ ਸੇਵਾ ਜਿਹੜੇ ਕਿ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਤੇ ਉਹ ਚੱਲ ਰਹੀ ਹੈ। ਸੋ ਅੱਜ ਇਸ ਨੂੰ ਕਵਰੇਜ ਕਰਨ ਵਾਸਤੇ ਜਿਹੜੀ TV 84 ਦੀ ਟੀਮ ਅੱਜ ਵੀ ਹਾਜ਼ਰ ਹੈ, ਤੁਹਾਡੇ ਰੂਬਰੂ ਹੈ। ਸੋ ਬਹੁਤ ਹੀ ਵਧੀਆ ਜਿਹੜੀਆਂ ਤਸਵੀਰਾਂ ਨੇ ਉਹ ਤੁਹਾਨੂੰ ਅਸੀਂ ਗੁਰੂ ਨਿਸ਼ਾਨ ਸਾਹਿਬ ਜੀ ਦੀ ਜਿਹੜੀ ਸੇਵਾ ਜਿਹੜੀ ਹੋਣ ਜਾ ਰਹੀ ਹੈ ਉਸ ਦੇ ਹਵਾਲੇ ਨਾਲ ਤੁਹਾਨੂੰ ਦਿਖਾਵਾਂਗੇ। ਸੋ ਨਾਲ ਦੇ ਇਸ ਨਿਸ਼ਾਨ ਸਾਹਿਬ ਦੀ ਸੇਵਾ ਦੇ ਚੱਲਦੇ ਜਿਹੜੀਆਂ ਪੰਥਕ ਜਥੇਬੰਦੀਆਂ ਨੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ, ਉਹ ਸੰਗਤਾਂ ਦੇ ਰੂਬਰੂ ਤੁਹਾਨੂੰ ਕਰਵਾਵਾਂਗੇ। ਸੋ ਜਿਹੜਾ ਇਹਦਾ ਬਹੁਤ ਹੀ ਵਧੀਆ ਨਜ਼ਾਰਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਇਹ ਚੋਲਾ ਹੈ ਜਿਹੜਾ ਨਿਸ਼ਾਨ ਸਾਹਿਬ ਦਾ ਜਿਹੜਾ ਚੇਂਜ ਕੀਤਾ ਜਾਂਦਾ, ਪੁਰਾਣਾ ਚੋਲਾ ਜਿਹੜਾ ਲਾਇਆ ਜਾਂਦਾ ਹੈ ਔਰ ਜਿਹੜਾ ਨਵਾਂ ਚੋਲਾ ਹੈ ਉਹ ਚੜਾਇਆ ਜਾਂਦਾ ਹੈ। ਸੋ ਜਿਸ ਤਰ੍ਹਾਂ ਕਿ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਬਹੁਤ ਹੀ ਠਾਠਾ ਮਾਰਦਾ ਜਿਹੜਾ ਇਕੱਠ ਹੈ ਉਹ ਤੁਸੀਂ ਦੇਖ ਰਹੇ ਹੋ ਕਿ ਸ਼ਰਧਾ ਪੂਰਵਕ ਭਾਵਨਾ ਨਾਲ ਸਿੱਖ ਸੰਗਤਾਂ ਨੇ ਉਹ ਦੂਰ ਦਰੇਡੇ ਤੋਂ ਯੁਵਾ ਸਿਟੀ ਦੀ ਜਿਹੜੀ ਧਰਤੀ ਹੈ ਉਸ ਤੇ ਪਹੁੰਚ ਚੁੱਕੀਆਂ ਨੇ। ਸੋ ਮੈਂ ਚਾਹਾਂਗੀ ਕਿ ਤੁਸੀਂ ਮੇਰੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਮੈਂ ਨੀਲਮ ਕੌਰ TV 84 ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
सतगुर की सेवा सफल है जिनको करे सतगुर की सेवा सफल है जिनको करे सतगुर की सेवा सफल है जिनको करे जिनको करे जितलाए जिनको करे जितलाए सतगुर की सेवा सफल है जिनको करे सतगुर की सेवा सफल है
ਬਹੁਤ ਹੀ ਵਧੀਆ ਮੌਸਮ ਹੈ ਇੱਥੇ ਯੂਨੀਵਰਸਿਟੀ ਦਾ ਔਰ ਸਿੱਖ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਵੀ ਤੁਸੀਂ ਦੇਖ ਰਹੇ ਹੋ ਔਰ ਨਿਸ਼ਾਨ ਸਾਹਿਬ ਦੀ ਜਿਹੜੀ ਸੇਵਾ ਹੈ ਉਹ ਵੀ ਹੋ ਰਹੀ ਹੈ ਔਰ ਸਿੱਖ ਸੰਗਤਾਂ ਬੜੇ ਹੀ ਪਿਆਰ ਤੇ ਸਤਿਕਾਰ ਨਾਲ ਇਹ ਸੇਵਾ ਹੈ ਉਹ ਨਿਭਾ ਰਹੀਆਂ ਨੇ। ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਜਿਹੜਾ ਇਹ ਸਮਾਗਮ ਜਿਹੜਾ ਯੂਨੀਵਰਸਿਟੀ ਦੇ 44ਵਾਂ ਮਹਾਨ ਨਗਰ ਕੀਰਤਨ ਜਿਹੜਾ ਕੱਲ ਹੋਏਗਾ। ਸੋ ਅੱਜ ਨਿਸ਼ਾਨ ਸਾਹਿਬ ਦੀ ਜਿਹੜੀ ਸੇਵਾ ਹੋ ਰਹੀ ਹੈ ਸਿੱਖ ਸੰਗਤਾਂ ਬੜੇ ਹੀ ਪਿਆਰ ਤੇ ਉਤਸ਼ਾਹ ਨਾਲ ਕਰ ਰਹੀਆਂ ਨੇ ਔਰ ਖਾਲਸਾ ਫੇਅਰ ਸੈਂਟਰ ਦੇ ਸੰਚਾਲਕ ਵੀ ਦੇਖਦੇ हैं ਤੇ ਦੋ ਕਪਲੇਟ ਇੱਕ ਦੂਜੇ ਦੇ ਨਾਲ ਜੁੜਦੇ ਨੇ। ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਸਾਜਤੇ ਦੀਵਾਨ ਰਹੇ ਗੁਰੂ ਮਹਾਰਾਜ ਕੇ। ਸੋ ਇਹ ਦੋਨੋਂ ਹੀ ਚੀਜ਼ਾਂ ਸਿੱਖੀ ਮਹਿਜ਼ ਇੱਕ ਰੂਹਾਨੀਅਤ ਜਾਂ ਆਤਮਕ ਜਾਂ ਕੋਈ ਮਿਰੈਕਲਸ ਨਾਲ ਜੁੜਿਆ ਹੋਇਆ ਸਿੱਧਾ ਜੋਗੀਆਂ ਵਾਲਾ ਧਰਮ ਨਹੀਂ ਹੈ। ਸਿੱਖੀ ਮੁਕੰਮਲ ਭਗਤੀ ਸ਼ਕਤੀ ਰਾਜਯੋਗ ਮੀਰੀ ਪੀਰੀ ਸੰਤ ਸਿਪਾਹੀ ਇਹ ਲਫ਼ਜ਼ ਸਿੱਖੀ ਫਿਲਾਸਫੀ ਨੂੰ ਰਿਪਰੈਜ਼ੈਂਟ ਕਰਦੇ ਨੇ। ਜਿਹੜਾ ਥੋੜੇ ਬਹੁਤ ਹਵਾਲਿਆਂ ਨਾਲ ਅਸੀਂ ਗੱਲ ਕਰ ਸਕਦੇ ਹਾਂ ਕਿ ਗੁਰੂ ਨਾਨਕ ਸਾਹਿਬ ਤੋਂ ਬਾਅਦ ਪੰਜਵੇਂ ਪਾਤਸ਼ਾਹ ਤੱਕ ਜਿਹੜਾ ਸਾਡਾ ਨਿਸ਼ਾਨ ਸੀ ਉਹ ਚਿੱਟੇ ਰੰਗ ਦਾ ਸੀ। ਧੌਲ ਤੋਂ ਵੱਜਦਾ ਜ਼ਿਕਰ ਗੁਰਬਾਣੀ ਦੇ ਇੱਕ ਸ਼ਬਦ ਦੇ ਵਿੱਚ ਆਉਂਦਾ ਹੈ। ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਇਹ ਕੇਸਰੀ ਰੰਗ ਦੇ ਵਿੱਚ ਰੰਗਿਆ ਜਾਂਦਾ ਹੈ ਜਿਹੜਾ ਸੈਕਰੀਫਾਈਸ ਦਾ ਕੁਰਬਾਨੀ ਦਾ ਜਾਂ ਬਲੱਡ ਦਾ ਰੰਗ ਕਿਹਾ ਜਾਂਦਾ ਹੈ। ਔਰ ਛੇਵੇਂ ਪਾਤਸ਼ਾਹ ਜਦੋਂ ਅਕਾਲ ਤਖਤ ਦੀ ਸਾਜਨਾ ਕਰਦੇ ਨੇ ਦਿੱਲੀ ਤਖਤ ਤੋਂ 2 ਫੁੱਟ ਉੱਚਾ ਮੀਰੀ ਪੀਰੀ ਦੀਆਂ 2 ਤਲਵਾਰਾਂ ਪਹਿਨਦੇ ਨੇ ਤੇ ਫਿਰ ਹਰਮੰਦਰ ਸਾਹਿਬ ਔਰ ਅਕਾਲ ਤਖਤ ਦੇ ਵਿਚਕਾਰ 2 ਨਿਸ਼ਾਨ ਸਥਾਪਿਤ ਕੀਤੇ ਜਾਂਦੇ ਨੇ ਜਿਨ੍ਹਾਂ ਨੂੰ ਅਸੀਂ ਮੀਰੀ ਪੀਰੀ ਦੇ ਝੰਡੇ ਕਹਿੰਦੇ ਨੇ। ਮੀਰੀ ਰੋਹਾ ਜਿਹੜੀ ਹੈ ਉਹ ਪੋਲੀਟੀਕਲ ਸੋਵਰਨਿਟੀ ਨੂੰ ਰਿਪਰੈਜ਼ੈਂਟ ਕਰਦੀ ਹੈ। ਪੀਰੀ ਜਿਹੜੀ ਹੈ ਉਹ ਰੂਹਾਨੀਅਤ ਦੀ ਸੋਵਰਨਿਟੀ ਨੂੰ ਰਿਪਰੈਜ਼ੈਂਟ ਕਰਦੀ ਹੈ। ਇਸੇ ਲਈ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਸੰਬੋਧਿਤ ਹੁੰਦੇ ਹਾਂ ਤੇ ਅਸੀਂ ਚਵਰ ਛਤਰ ਤਖਤ ਦੇ ਮਾਲਕ ਕਹਿੰਦੇ ਕਿਉਂਕਿ ਤਖਤ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਸੁਭਾਇਮਾਨ ਹੁੰਦੇ ਨੇ। ਚੌਰ ਝੂਲ ਰਿਹਾ ਹੁੰਦਾ ਹੈ ਔਰ ਉੱਪਰ ਛਤਰ ਹੁੰਦਾ ਹੈ। ਇਸੇ ਲਈ ਜਦੋਂ ਅਸੀਂ ਖਾਲਸਾ ਪੰਥ ਨੂੰ ਸਾਵਰਨ ਪੰਥ ਕਹਿੰਦੇ ਤੇ ਫਿਰ ਅਸੀਂ ਇਹ ਦੇਖਦੇ ਹਾਂ ਕਿ 10ਵੇਂ ਪਾਤਸ਼ਾਹ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਭੇਜਦੇ ਨੇ ਪੰਜਾਬ ਵੱਲ ਤੇ ਇੱਕ ਨਗਾਰਾ ਵੀ ਜੰਗ ਦਾ ਜਾਂ ਮੀਰੀ ਦਾ ਚਿੰਨ੍ਹ ਹੈ। ਇੱਕ ਨਿਸ਼ਾਨ ਸਾਹਿਬ 5 ਤੀਰ 5 ਗੁਰਸਿੱਖਾਂ ਦੀ ਕੌਂਸਲ। ਸੋ ਜ਼ਾਹਰ ਹੈ ਕਿ ਜਿੱਥੇ ਵੀ ਜਦੋਂ ਅਸੀਂ ਗੁਰਦੁਆਰਾ ਸਾਹਿਬਾਨ ਦੇ ਬਾਹਰ ਹਰ ਸਾਲ ਬਹੁਤ ਵਾਰ ਖਾਲਸਾ ਸਾਜਨਾ ਦਿਵਸ ਦੇ ਮੌਕੇ ਹੁੰਦਾ ਹੈ ਜਦੋਂ ਥੋੜਾ ਚੋਲਾ ਬਿਰਧ ਹੋ ਜਾਏ ਤਾਂ ਕਿਸੇ ਵੇਲੇ ਵੀ ਬਦਲਿਆ ਜਾ ਸਕਦਾ ਹੈ। ਸੋ ਇਹ ਇਸ ਗੱਲ ਦੀ ਯਾਦ ਦਹਾਨੀ ਹੈ। ਗੁਰਦੁਆਰੇ ਸਾਡੇ ਲਈ ਧਾਰਮਿਕ ਥਾਵਾਂ ਵੀ ਨੇ, ਰੂਹਾਨੀਅਤ ਦੇ ਸੋਮੇ ਨੇ, ਬਿਮਾਰ ਦੇ ਲਈ ਉਹਦੀ ਬਿਮਾਰੀ ਦਾ ਇਲਾਜ ਹੈ, ਮੁਸਾਫਰ ਲਈ ਰਹਿਣ ਲਈ ਥਾਂ ਹੈ, ਭੁੱਖੀ ਲਈ ਰੋਟੀ ਹੈ ਔਰ ਕਿਲੇ ਵੀ ਨੇ ਕਿਉਂਕਿ ਨਿਸ਼ਾਨ ਸਾਹਿਬ ਇਹ ਯਾਦ ਦਹਾਨੀ ਕਰਵਾਉਂਦਾ ਔਰ ਜਿੰਨਾ ਉੱਚਾ ਹੋ ਸਕੇ ਅਸੀਂ ਰੱਖਦੇ ਹਾਂ ਕਿ ਦੂਰ ਦਰਾਡਿਓਂ ਇਹ ਨਜ਼ਰ ਆਏ ਕਿਸੇ ਭੁੱਖੇ ਨੂੰ ਪਿਆਸੇ ਨੂੰ ਜਿਹੜਾ ਮਹਿਫੂਜ਼ ਨਹੀਂ ਹੈ ਕਿ ਇਸ ਥਾਂ ਤੇ ਮੈਨੂੰ ਪ੍ਰੋਟੈਕਸ਼ਨ ਵੀ ਮਿਲੇਗੀ, ਟਿਕਾਣਾ ਵੀ ਮਿਲੇਗਾ, ਖਾਣਾ ਵੀ ਮਿਲੇਗਾ ਔਰ ਮੈਂ ਰੂਹਾਨੀਅਤ ਦਾ ਲੰਗਰ ਵੀ ਛਕਾਂਗਾ। ਸੋ ਇਹਦੀ ਇੱਕ ਆਪਣੀ ਅਹਿਮੀਅਤ ਹੈ ਔਰ ਮੈਂ ਅੱਜ ਜਦੋਂ ਅਸੀਂ ਸਾਡੀ ਸਾਰੀ ਟੀਮ ਯੂਨੀਵਰਸਿਟੀ ਦੇ ਇਸ ਦਿਨ ਨੂੰ ਕਵਰ ਕਰ ਰਹੀ ਹੈ ਸਮੂਹ TV 84 ਪਰਿਵਾਰ ਨੂੰ ਗੁਰਸਿੱਖ ਸਿੱਖ ਸੰਗਤਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਹੈ ਕਿ ਚੜ੍ਹਦੀ ਕਲਾ ਦਾ ਪ੍ਰਤੀਕ ਸਾਡੇ ਨਿਸ਼ਾਨ ਸਾਹਿਬ ਦੀ ਸੇਵਾ ਹੋ ਰਹੀ ਹੈ ਔਰ ਕੱਲ ਜਿਹੜਾ ਫਿਰ ਵੱਡੀ ਗਿਣਤੀ ਦੇ ਵਿੱਚ ਲੱਖਾਂ ਦੀ ਗਿਣਤੀ 'ਚ ਜਿਹੜਾ ਉਹ ਸ਼ਮੂਲੀਅਤ ਹੋਏਗੀ ਨਗਰ ਕੀਰਤਨ 'ਚ। ਬਹੁਤ-ਬਹੁਤ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਵੀਅਰਸ ਡਾਕਟਰ ਸਾਹਿਬ ਨੇ ਆਪਣੇ ਜਿਹੜੇ ਵਿਚਾਰ ਨੇ ਜਿਹੜੇ ਜਿਸ ਤਰ੍ਹਾਂ ਕਿ ਨਿਸ਼ਾਨ ਸਾਹਿਬ ਦੀ ਜਿਹੜੀ ਕੀ ਅਹਿਮੀਅਤ ਹੈ ਆਪਣੇ ਸਿੱਖ ਇਤਿਹਾਸ ਦੇ ਵਿੱਚ, ਆਪਣੇ ਸਿੱਖ ਕੌਮ ਦੇ ਵਿੱਚ, ਆਪਣੇ ਸਿੱਖ ਧਰਮ ਦੇ ਵਿੱਚ ਉਹਦੇ ਬਾਰੇ ਆਪਣੇ ਵਿਚਾਰ ਦਿੱਤੇ ਨੇ। ਆਈ ਹੋਪ ਤੁਹਾਨੂੰ ਪਸੰਦ ਆਏ ਹੋਣਗੇ। ਸੋ ਕਲਾ ਮਾਜ਼ੂ ਮਿਸ਼ੀਗਨ ਤੋਂ ਡਾਕਟਰ ਗੁਰਦੇਵ ਸਿੰਘ ਜੀ ਸਾਡੇ ਨਾਲ ਜੁੜ ਚੁੱਕੇ ਨੇ, ਮੌਜੂਦ ਨੇ, ਉਹਨਾਂ ਨਾਲ ਵੀ ਗੱਲਬਾਤ ਕਰਨ ਜਾ ਰਹੇ, ਉਹਨਾਂ ਦੇ ਵਿਚਾਰ ਸੁਣਦੇ ਆ। ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਇਹ ਇੱਥੋਂ ਦੇ ਸਿਆਣੇ ਤੇ ਸੂਝਵਾਨ ਸਿੱਖਾਂ ਵੱਲੋਂ ਜੋ 44 ਸਾਲ ਪਹਿਲਾਂ ਜਦੋਂ 1978 ਦੇ ਵਿੱਚ ਨਿਰੰਕਾਰੀਆਂ ਵੱਲੋਂ ਇਹ ਚੈਲੰਜ ਕੀਤਾ ਗਿਆ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਗੁਰਗੱਦੀ ਦਿਵਸ ਬਣਾਉਣ ਦੀ ਇਹ ਕਦਮ ਉਠਾਏ ਗਏ। ਇਹ 44ਵਾਂ ਨਗਰ ਕੀਰਤਨ ਹੈ ਉਸ ਸੰਬੰਧ ਵਿੱਚ। ਸੋ ਇਹਦਾ ਮੇਨ ਮਕਸਦ ਸਾਡਾ ਹੈ, ਇਸ ਵੇਲੇ ਮੈਸੇਜ ਸਾਡਾ ਇਹੋ ਜਾਣਾ ਚਾਹੀਦਾ ਹੈ, ਸਾਨੂੰ ਮਨੁੱਖਾਂ ਨਾਲੋਂ ਟੁੱਟ ਕੇ ਸ਼ਬਦ ਗੁਰੂ ਨਾਲ ਜੁੜਨ ਦੀ ਲੋੜ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜਨ ਦੀ ਲੋੜ ਹੈ। ਗੁਰੂ ਸਾਹਿਬ ਨੇ ਸਾਨੂੰ ਇਸੇ ਕਰਕੇ ਮਨੁੱਖ ਨੂੰ ਤੋੜ ਕੇ, ਦੇਹਧਾਰੀ ਨੂੰ ਤੋੜ ਕੇ ਸ਼ਬਦ ਗੁਰੂ ਦੇ ਗੜ ਲਾਇਆ ਕਿ ਸਾਨੂੰ ਕਦੀ ਵੀ ਕੋਈ ਡੋਲੇ ਤੇ ਅਪਰਾਮਤਾ ਨਾ ਹੋਵੇ। ਸੋ ਕੌਮ ਨੂੰ ਇਸ ਵੇਲੇ ਚਾਹੀਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੇ ਤੇ ਕੌਮ, ਜੇ ਤੁਸੀਂ ਆਪਾਂ ਬਾਹਰ ਦੇਖੀਏ ਜੋ ਠਾਠਾਂ ਮਾਰਦਾ ਇਕੱਠ ਹੈ, ਕੌਮ 'ਚ ਚੜ੍ਹਦੀ ਕਲਾ ਦੀ ਜੋ ਦਿਸ ਰਹੀ ਹੈ, ਕੌਮ ਆਪ ਦੇ ਰਾਜ ਭਾਗ ਲੈਣ ਲਈ, ਆਪ ਨੂੰ ਅੱਗੇ ਹੋਰ ਵਧਣ ਲਈ ਤੇ ਸੇਵਾ ਕਰਨ ਦੇ ਲਈ ਤਤਪਰ ਹੈ। ਸਾਨੂੰ ਲੋੜ ਹੈ ਇਸ ਵੇਲੇ ਇਕੱਠੇ ਹੋ ਕੇ ਕੌਮੀ ਇਸ਼ੂਆਂ ਤੇ ਕੰਮ ਕਰੀਏ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲੱਗੀਏ, ਅੰਮ੍ਰਿਤ ਛਕੀਏ, ਅੰਮ੍ਰਿਤਧਾਰੀ ਬਣੀਏ ਤੇ ਗੁਰੂ ਨੂੰ ਪ੍ਰਣਾਏ ਜਾਈਏ। ਪੁਰਾਤਨ ਸਿੱਖਾਂ ਦੀ ਤਰ੍ਹਾਂ ਪੰਥ ਵਸੇ ਮੌਜਣਾ, ਮਨ ਚਾਓ ਘਨੇਰਾ ਵਾਲੀ ਅਵਸਥਾ ਹੋਵੇ ਸਾਡੇ ਮਨ ਦੀ। ਤੇ ਉਹ ਦਿਨ ਦੂਰ ਨੇ ਜਦੋਂ ਕੌਮ ਆਪਦੇ ਮਨ ਮਤੇ ਇਤਿਹਾਸ ਦੇ ਨਾਲ ਜੀਵੇਗੀ। ਸੋ ਨਿਸ਼ਾਨ ਸਾਹਿਬ ਦੀ ਇਹ ਕੌਮ ਦੇ ਜਿੰਦਾ, ਕੌਮ ਦਾ ਫਖਰ ਆ ਨਿਸ਼ਾਨ। ਸਾਰੇ ਮੁਲਕਾਂ 'ਚ ਸਾਡੇ ਨਿਸ਼ਾਨ ਸਾਹਿਬ ਝੂਲਦੇ ਨੇ। ਸੋ ਸਾਨੂੰ ਸਿਰਫ ਲੋੜ ਹੈ ਸਿਰਫ ਆਪਣੇ ਇੱਕ ਮੁਲਕ ਦੀ ਜਿੱਥੋਂ ਸਾਡੀ ਇੱਕ ਆਵਾਜ਼ ਹੋਵੇ। ਬਾਕੀ ਗੁਰੂ ਕੌਮ ਦੇ ਬੜੀ ਕਿਰਪਾ ਕਰ ਰਿਹਾ ਹੈ, ਚੜ੍ਹਦੀ ਕਲਾ ਹੋਏਗੀ। ਸੋ ਭਾਈ ਇਹੋ ਹੀ ਮੈਸੇਜ ਆ ਕਿ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੀਏ ਤੇ ਗੁਰੂ ਵਾਲੇ ਬਣੀਏ ਤੇ ਕੌਮ ਚੜ੍ਹਦੀ ਕਲਾ 'ਚ ਜਾਵੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਵੀਰ ਜੀ, ਜਿਸ ਤਰ੍ਹਾਂ ਕਿ ਨਿਸ਼ਾਨ ਸਾਹਿਬ ਦੀ ਜਿਹੜੀ ਸੇਵਾ ਹੋ ਰਹੀ ਹੈ, ਸਿੱਖ ਸੰਗਤਾਂ ਬੜੇ ਹੀ ਪਿਆਰ ਤੇ ਉਤਸ਼ਾਹ ਨਾਲ ਜਿਹੜੀ ਸੇਵਾ ਹੈ ਉਹ ਨਿਸ਼ਾਨ ਸਾਹਿਬ ਦੀ ਜਿਹੜੀਆਂ ਨਿਭਾ ਰਹੀਆਂ ਨੇ। ਆਲਮੋਸਟ ਡਨ ਹੈ ਕਿਉਂਕਿ ਨਿਸ਼ਾਨ ਸਾਹਿਬ ਜਿਹੜਾ ਪੁਰਾਣਾ ਚੋਲਾ ਉਹ ਉਤਾਰਿਆ ਜਾ ਚੁੱਕਿਆ ਹੈ ਔਰ ਕੱਚੇ ਦੁੱਧ ਦੇ ਨਾਲ ਔਰ ਜਲ ਦੇ ਨਾਲ ਜਿਹੜੀ ਹੈ ਇਹ ਸੇਵਾ ਹੋ ਰਹੀ ਹੈ। ਨਿਸ਼ਾਨ ਸਾਹਿਬ ਨੂੰ ਇਸ਼ਨਾਨ ਕਰਵਾਏ ਜਾਂਦੇ ਨੇ ਔਰ ਨਾਲ ਹੀ ਉਹਨਾਂ ਨੇ ਫਿਰ ਚੋਲਾ ਜਿਹੜਾ ਨਵਾਂ ਹੈ ਉਹ ਉਹਨਾਂ ਨੇ ਪਹਿਨਾ ਦੇਣਾ। ਸੋ ਜਿਸ ਤਰ੍ਹਾਂ ਕਿ ਤੁਸੀਂ ਬਹੁਤ ਹੀ ਖੂਬਸੂਰਤ ਜਿਹੜੀਆਂ ਤਸਵੀਰਾਂ ਨੇ TV 84 ਦੇ ਮਾਧਿਅਮ ਰਾਹੀਂ ਦੇਖ ਰਹੇ ਹੋ ਔਰ ਜਿਸ ਤਰ੍ਹਾਂ ਕਿ ਤੁਸੀਂ ਇਹ ਵੀ ਦੇਖ ਰਹੇ ਹੋ ਕਿ ਜਿਹੜੇ ਗੁਰੂ ਘਰ ਦੇ ਜਿਹੜੇ ਕੀਰਤਨੀਏ ਨੇ ਉਹ ਵੀ ਬਹੁਤ ਹੀ ਵਧੀਆ ਜਿਹੜੇ ਸ਼ਬਦਾਂ ਦੇ ਨਾਲ ਰਸ ਭਿੰਨਾ ਜਿਹੜਾ ਕੀਰਤਨ ਹੈ ਉਹ ਸਿੱਖ ਸੰਗਤਾਂ ਨੂੰ ਸੁਣਾ ਰਹੇ ਨੇ ਔਰ ਮੌਸਮ ਬਹੁਤ ਵਧੀਆ ਇੱਥੇ ਦਾ। ਲਾਸਟ ਟਾਈਮ ਤੇ ਬਹੁਤ ਜ਼ਿਆਦਾ ਠੰਡ ਸੀ, ਕਵਰੇਜ ਕਰਨੀ ਵੀ ਔਖੀ ਹੋਈ ਸੀ, ਪਰ ਅੱਜ ਵਾਹਿਗੁਰੂ ਜੀ ਰੱਬ ਸਾਡੇ ਗੁਰੂ ਸਾਡੇ ਤੇ ਮਿਹਰਬਾਨ ਨੇ ਜਿਹੜਾ ਆਪਾਂ ਇਹ ਜਿਹੜਾ ਗੁਰਤਾਗਰਦੀ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਉਹ ਮਨਾ ਰਹੇ ਹਾਂ ਔਰ ਸਿੱਖ ਸੰਗਤਾਂ ਦੂਰ ਦਰੇਡੇ ਤੋਂ ਜੜੀਆਂ ਨੇ ਇਸ ਯੂਬਾ ਸ੍ਰੀ ਦੀ ਧਰਤੀ ਤੇ ਇਸ ਗੁਰੂ ਘਰ ਦੇ ਵਿੱਚ ਬੜੇ ਹੀ ਉਤਸ਼ਾਹ ਤੇ ਪਿਆਰ ਨਾਲ ਜਿਹੜੀਆਂ ਨੇ ਉਹ ਮਨਾ ਰਹੀਆਂ ਨੇ। ਸੋ ਇਸ ਜਿਹੜੀ ਇਹ ਸੇਵਾ ਹੋ ਰਹੀ ਹੈ ਨਿਸ਼ਾਨ ਸਾਹਿਬ ਜੀ ਦੀ, ਇਸ ਵਿੱਚ ਇਹ ਸਿੱਖ ਸੰਗਤਾਂ ਬੜੀ ਹੀ ਵੱਡੀ ਗਿਣਤੀ ਦੇ ਵਿੱਚ ਪਹੁੰਚ ਚੁੱਕੀਆਂ ਨੇ ਔਰ ਇਸ ਵਿੱਚ ਸਵੇਰੇ ਅਰਲੀ ਇਨ ਦਾ ਮਾਰਨਿੰਗ ਜਿਹੜੀਆਂ ਸਿੱਖ ਸੰਗਤਾਂ ਨੇ, ਜਿਸ ਤਰ੍ਹਾਂ ਉਸ ਵਿੱਚ ਬੱਚੇ, ਬਜ਼ੁਰਗ, ਬੀਬੀਆਂ ਸ਼ਾਮਲ ਨੇ ਔਰ ਵਾਹਿਗੁਰੂ ਦਾ ਜਾਪ ਵੀ ਕਰ ਰਹੀਆਂ ਨੇ, ਸਿਮਰਨ ਵੀ ਕਰ ਰਹੀਆਂ, ਆਪਣਾ ਜਿਹੜਾ ਪਿਆਰ ਹੈ ਗੁਰੂ ਨਾਲ ਦਿਖਾ ਰਹੀਆਂ ਨੇ। ਔਰ ਸਮੇਂ-ਸਮੇਂ ਆਪਾਂ ਤੁਹਾਨੂੰ ਇਹ ਚੱਲਦੇ ਆਪਾਂ ਜਿਹੜੇ ਆ ਤੁਹਾਨੂੰ ਦਿਖਾਵਾਂਗੇ ਜਿਹੜੇ ਇਹਦੇ ਬਹੁਤ ਵਧੀਆ ਜਿਹੜੀਆਂ ਤਸਵੀਰਾਂ। ਸੋ ਨਾਲ ਹੀ ਆਪਾਂ ਸਿੱਖ ਸੰਗਤਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਤੇ ਮੈਂ ਚਾਹਾਂਗੀ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ ਮੈਰੀ ਰੂਮਕੋ TV 84 ਦੇ ਨਾਲ। ਥੈਂਕ ਯੂ। ਨਾਨਕ ਨੇ ਭਉ ਨਿਰੰਕਾਰ ਵਿੱਚ ਸਿੱਧਾ ਕਿਲਾ, ਨਾਨਕ ਨੇ ਭਉ ਨਿਰੰਕਾਰ ਵਿੱਚ ਸਿੱਧਾ ਕਿਲਾ, ਆਪੇ ਗੁਰ ਚੇਲਾ, ਆਪੇ ਗੁਰ ਚੇਲਾ, ਆਪੇ ਗੁਰ ਚੇਲਾ, ਆਪੇ ਗੁਰ ਚੇਲਾ। ਬਾਬੋ ਗੋਬਿੰਦ ਸਿੰਘ ਜੀ, ਸੋ ਵੀਰ ਜਿਸ ਤਰ੍ਹਾਂ ਕਿ ਨਿਸ਼ਾਨ ਸਾਹਿਬ ਦੀ ਜਿਹੜੀ ਸੇਵਾ ਹੋ ਰਹੀ ਹੈ, ਸੋ ਮੇਰੇ ਨਾਲ ਭਾਈ ਸਾਹਿਬ ਮੌਜੂਦ ਨੇ, ਉਹਨਾਂ ਦੇ ਵਿਚਾਰ ਸੁਣਦੇ ਹਾਂ ਅੱਜ ਦੇ ਦਿਨ ਦੇ ਦਿਹਾੜੇ ਨਾਲ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਤੇ ਜੁਬਾ ਸਿਟੀ ਦੇ ਆਉਣ ਲਈ ਜੀ ਆਇਆਂ ਨੂੰ ਤੇ ਸੋ ਵਿਊਅਰਸ ਸਾਡੇ ਨਾਲ ਜਿਹੜੇ ਇੱਥੇ ਇਸ ਗੁਰੂ ਘਰ ਦੇ ਵਿੱਚ ਜਿਸ ਤਰ੍ਹਾਂ ਕੋਈ ਵੀ ਗੁਰੂ ਘਰ ਹੋਵੇ ਆਪਣੇ ਗੁਰੂ ਘਰਾਂ ਦੇ ਵਿੱਚ ਜਿਹੜੇ ਨੌਨ ਸਿੱਖ ਕਿਉਂਕਿ ਗੁਰੂ ਨਾਨਕ ਸਾਹਿਬ ਦਾ ਇਹੀ ਸਿਧਾਂਤ ਸੀ, ਇਹੀ ਉਹਨਾਂ ਦਾ ਕਨਸੈਪਟ ਸੀ ਕਿ ਕੋਈ ਵੀ ਜਿਹੜੇ ਗੁਰੂ ਘਰ ਦੇ ਵਿੱਚ ਨਤਮਸਤਕ ਹੋ ਸਕਦਾ। ਸੋ ਸਾਰਿਆਂ ਲਈ ਜਿਹੜਾ ਸਿੱਖ ਧਰਮ ਹੈ ਬਰਾਬਰ ਦਾ ਜਿਹੜਾ ਬਰਾਬਰ ਹਰੇਕ ਨੂੰ ਸਮਝਿਆ ਹੋਇਆ ਹੈ। ਇਹ ਨਹੀਂ ਊਚ ਨੀਚ ਦਾ ਜਿਹੜਾ ਜਾਤ ਪਾਤ ਦਾ ਜਿਹੜਾ ਭੇਦ ਹੈ ਜਿਹੜਾ ਕੋਡ ਹੈ ਇਹ ਗੁਰੂ ਨਾਨਕ ਸਾਹਿਬ ਨੇ ਖਤਮ ਕੀਤਾ ਸੀ। ਸੋ ਇੱਥੇ ਕੋਈ ਵੀ ਇਨਸਾਨ ਕੋਈ ਵੀ ਜਾਤ ਪਾਤ ਦਾ ਜਿਹੜਾ ਇਨਸਾਨ ਹੈ ਉਹ ਆ ਸਕਦਾ। ਸੋ ਆਪਾਂ ਗੱਲਬਾਤ ਵੀ ਕਰਾਂਗੇ। ਸੋ ਇਸ ਗੁਰੂ ਘਰ ਦੇ ਵਿੱਚ ਹਰੇਕ ਗੁਰੂ ਘਰ ਦੇ ਵਿੱਚ ਜਿਹੜੇ ਕਿਸੇ ਵੀ ਧਰਮ ਨਾਲ ਜਿਹੜੇ ਬਿਲੋਂਗ ਕਰਦੇ ਨੇ ਕੋਈ ਵੀ ਵਿਅਕਤੀ ਕੋਈ ਵੀ ਇਨਸਾਨ ਜਿਹੜੇ ਨੇ ਗੁਰੂ ਘਰ ਵਿੱਚ ਆ ਸਕਦੇ ਨੇ, ਕਿਸੇ ਤੋਂ ਕੋਈ ਪਾਬੰਦੀ ਨਹੀਂ ਹੈਗੀ। ਸੋ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਹਾਂਜੀ, hi, how are you? I'm good. You wanna say something? You're looking so nice, so beautiful. So can you tell me how do you feel today? How you feel? You're feeling. I want to because we are live. So can you tell me why you're here? How do you feel? My name is Affy and I feel great to be here. I feel really blessed to be here. I work with the Sikh Coalition. We're a civil rights organization located in New York, and we have education about Sikhi in classrooms, and we also give free legal help to Sikhs because we deal with a lot of bullying and hate crimes. So I came with my company. I converted to Sikhi in January. I've always loved the religion and I just decided to go all the way through with it. So I feel really blessed to be here. Everyone has been super nice. I don't understand anything. I'm still working on learning how to speak Punjabi, but I'm really blessed. It's amazing here, amazing food, amazing weather, and just to be able to come to the Gurdwara and just worship and everything. So I'm really happy to be here. Thank you so much. Yeah. Are you gonna come again? Yeah, I'm definitely going to come again with our company. Check us out. Our website is sikhcoalition.org, and we have so many resources for parents, educators, and if you ever deal with any hate crimes or bullying, you could just reach out to us, and we're the largest civil rights organization for Sikh in the United States. And we started after 9/11 because 9/11 there were a lot of crimes against the Sikh community. So we are here for you with the Sikh Coalition. Again, it's sikhcoalition.org. You can follow us on Instagram, Facebook, and Twitter. But thank you so much for having this interview. Thank you so much. Thank you. Waਹਿਗੁਰੂ ਜੀ ਕੀ ਫਤਿਹ. Yes. Okay. ਸੱਚਾ ਅਮਰ ਗੋਬਿੰਦ ਦਾ ਸੁਣ ਗੁਰੂ ਪਿਆਰੇ, ਸੱਚਾ ਅਮਰ ਗੋਬਿੰਦ ਦਾ ਸੁਣ ਗੁਰੂ ਪਿਆਰੇ, ਸੱਚਾ ਅਮਰ ਗੋਬਿੰਦ ਦਾ ਸੁਣ ਗੁਰੂ ਪਿਆਰੇ, ਸੱਚਾ ਅਮਰ ਗੋਬਿੰਦ ਦਾ ਸੁਣ ਗੁਰੂ ਪਿਆਰੇ। ਸਤ ਸੰਗਤ ਦੇ ਲਾਭ ਕਰ ਪੰਜ ਦੂਤ ਸੰਘਾਰੇ, ਸਤ ਸੰਗਤ ਦੇ ਲਾਭ ਕਰ ਪੰਜ ਦੂਤ ਸੰਘਾਰੇ। ਆਪੇ ਗੁਰੂ ਚੇਲਾ, 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 ਆਪੇ ਗੁਰੂ ਚੇਲਾ। ਬਾਹੋ 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 ਗੋਬਿੰਦ ਸਿੰਘ ਜੀ, ਬਾਹੋ ਬਾਹੋ ਗੋਬਿੰਦ ਸਿੰਘ ਜੀ, ਬਾਹੋ ਬਾਹੋ ਗੋਬਿੰਦ ਸਿੰਘ ਜੀ, ਬਾਹੋ ਬਾਹੋ ਗੋਬਿੰਦ ਸਿੰਘ ਜੀ। ਵਿੱਚ ਸੰਗਤ ਧੋਈ ਨਾਲ ਹੈ ਜੋ ਕਸਮ ਵਿਸਾਰੇ, ਵਿੱਚ ਸੰਗਤ ਧੋਈ ਨਾਲ ਹੈ ਜੋ ਕਸਮ ਵਿਸਾਰੇ, ਵਿੱਚ ਸੰਗਤ ਧੋਈ ਨਾਲ ਹੈ ਜੋ ਕਸਮ ਵਿਸਾਰੇ, ਵਿੱਚ ਸੰਗਤ ਧੋਈ ਨਾਲ ਹੈ ਜੋ ਕਸਮ ਵਿਸਾਰੇ। ਗੁਰਸਿੱਖਾਂ ਫਤਿਹ ਸੋ ਵਿਊਅਰਸ ਤੁਸੀਂ ਬਹੁਤ ਹੀ ਪਿਆਰੀਆਂ ਜਿਹੜੀਆਂ ਤਸਵੀਰਾਂ ਨੇ ਟੀਵੀ 84 ਰਾਹੀਂ ਦੇਖ ਰਹੇ ਹੋ, ਲਾਈਵ ਚੱਲ ਰਿਹਾ ਹੈ।
ਸੋ ਆਪਾਂ ਨਾਲ ਦੇ ਨਾਲ ਤੁਹਾਨੂੰ ਜਿਹੜੀ ਨਿਸ਼ਾਨ ਸਾਹਿਬ ਜਿਹੜੀ ਸੇਵਾ ਉਹ ਵੀ ਹੋ ਰਹੀ ਹੈ ਉਹ ਵੀ ਦਿਖਾ ਰਹੇ ਹਾਂ, ਔਰ ਨਾਲ ਹੀ ਆਪਾਂ ਗੱਲਬਾਤ ਵੀ ਕਰ ਰਹੇ ਹਾਂ ਸਿੱਖ ਸੰਗਤਾਂ ਦੇ ਨਾਲ। ਸੋ ਗੱਲਬਾਤ ਕਰਨ ਜਾ ਰਹੇ ਹਾਂ, ਭਾਈ ਸਾਹਿਬ ਸਾਡੇ ਨਾਲ ਮੌਜੂਦ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਵਾਹਿਗੁਰੂ ਜੀ ਕੀ ਕੀ ਕਹਿਣਾ ਚਾਹੋਗੇ ਅੱਜ ਦੇ ਦਿਨ ਦੇ ਬਾਰੇ? ਪਹਿਲਾਂ ਸਾਰੇ ਸੰਗਤਾਂ ਨੂੰ ਗੁਰੂ ਸਾਹਿਬ ਦੇ 44ਵੇਂ ਨਗਰ ਕੀਰਤਨ ਦੀਆਂ ਬਹੁਤ ਬਹੁਤ ਵਧਾਈਆਂ ਜੀ। ਤੇ ਸਭ ਸੰਗਤ ਨੂੰ ਸੱਤ ਜੋੜ ਕੇ ਅਪੀਲ ਹੈ, ਗੁਰੂ ਪੰਥ ਦੇ ਲੜ ਲੱਗੋ, ਸਾਰਾ ਸੰਤਾਂ ਨੂੰ ਦਰਕਾਰੋ, ਨਸ਼ਿਆਂ ਨੂੰ ਤਿਆਗ ਕਰੋ ਜੀ। ਤੇ ਮੈਂ ਬਹੁਤ ਬਹੁਤ ਵਧਾਈ ਦੇਣਾ ਚਾਹੁੰਦੇ। ਮੈਂ ਸਿਆਟਲ ਤੋਂ ਹਰ ਵਾਰੀ ਆਉਣਾ ਜੀ, ਤਕਰੀਬਨ ਆਉਣਾ ਜੀ। ਕਿੱਦਾਂ ਤੁਹਾਨੂੰ ਕਿੱਦਾਂ ਫੀਲ ਹੋ ਰਿਹਾ ਜਿਸ ਤਰ੍ਹਾਂ ਕਿ ਹਰ ਦਫਾ ਤੁਸੀਂ ਆ ਰਹੇ ਹੋ, ਹਰ ਸਾਲ ਦੇ ਸਾਲ ਆ ਰਹੇ ਹੋ, ਤੇ ਕਿਸ ਤਰ੍ਹਾਂ ਲਾਈਕ ਸੰਗਤ ਵੱਧ ਰਹੀ ਹੈ ਕਿ ਕੀ ਇੰਪਰੂਵਮੈਂਟ ਹੈ, ਕੀ ਪ੍ਰੋਗਰੈਸ ਹੈਗੀ ਹੈ? ਜੀ ਸੰਗਤ ਹਰ ਸਾਲ ਵੱਧਦੀ ਹੈ ਜੀ। ਤੇ ਜਿੱਦਾਂ ਦੀ ਆਪਾਂ ਪੰਜਾਬ ਤੋਂ ਟੁੱਟੇ ਹੋਏ ਤੇ ਦੂਰ ਰਹਿ ਗਏ ਆ, ਤੇ ਸੇਮ ਸਾਨੂੰ ਕੇਸਗੜ੍ਹ ਕੋਈ ਫੀਲਿੰਗ ਹੁੰਦੀ ਹੈ ਜੀ, ਫੀਲਿੰਗ ਹੁੰਦੀ ਹੈ ਜੀ, ਅਨੰਦਪੁਰ ਸਾਹਿਬ ਦੀ ਫੀਲਿੰਗ ਹੁੰਦੀ ਹੈ। ਥੈਂਕ ਯੂ ਸੋ ਮਚ, ਥੈਂਕ ਯੂ। ਵਾਹਿਗੁਰੂ ਖਾਲਸਾ ਫਤਿਹ ਜੀ। ਹਾਂਜੀ, ਕਹਿ ਰਹੇ ਨੇ ਕਿ ਆਪਾਂ ਹਰ ਸਾਲ ਦੇ ਸਾਲ ਇੱਥੇ ਆਉਂਦੇ ਆ, ਸੋ ਫੀਲਿੰਗ ਬੜੀ ਵਧੀਆ ਹੈ। ਫੀਲਿੰਗ ਜਿਹੜੀ ਪੰਜਾਬ ਮਗਾ ਮਹਿਸੂਸ ਹੋਈ, ਕੇਸਗੜ੍ਹ ਸਾਹਿਬ ਦੀ ਜਿੱਦਾਂ ਰੌਣਕ ਹੈ, ਉਹੀ ਰੌਣਕ ਇੱਥੇ, ਉਹੀ ਜਿਹੜੀ ਹੈ ਕਹਿ ਲਓ ਕਿ ਉਹੀ ਨਜ਼ਾਰਾ ਇੱਥੇ ਦੇਖਣ ਨੂੰ ਮਿਲਦਾ ਜੁਬਾ ਸਿਟੀ ਦੇ ਵਿੱਚ। ਉੱਥੇ ਜਾ ਨਹੀਂ ਸਕਦੇ ਤੇ ਇੱਥੇ ਕਹਿੰਦੇ ਆਪਾਂ ਆਨੰਦ ਮਾਰ ਰਹੇ ਹਾਂ। ਮਾਣ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਗੁਰੂ ਗੋਬਿੰਦ ਧਿਆਈਐ ਸੱਚ ਅੰਮ੍ਰਿਤ ਵੇਲਾ, ਗੁਰੂ ਗੋਬਿੰਦ ਧਿਆਈਐ ਸੱਚ ਅੰਮ੍ਰਿਤ ਵੇਲਾ, ਗੁਰੂ ਗੋਬਿੰਦ ਧਿਆਈਐ ਸੱਚ ਅੰਮ੍ਰਿਤ ਵੇਲਾ, ਗੁਰੂ ਗੋਬਿੰਦ ਧਿਆਈਐ ਸੱਚ ਅੰਮ੍ਰਿਤ ਵੇਲਾ। ਬਾਬਾ ਗੋਬਿੰਦ ਸਿੰਘ ਆਪੇ ਚੇਲਾ, ਬਾਬਾ ਗੋਬਿੰਦ ਸਿੰਘ ਆਪੇ ਚੇਲਾ, ਬਾਬਾ ਗੋਬਿੰਦ ਸਿੰਘ ਆਪੇ ਚੇਲਾ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਭਾਈ ਸਾਹਿਬ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਇਹਨਾਂ ਦਾ ਧੰਨਵਾਦ ਕਰਦਾ ਹਾਂ ਟੀਵੀ ਤੇ ਦਾ। ਇਹ 44ਵਾਂ ਨਗਰ ਕੀਰਤਨ ਹੈ। ਗੁਰੂ ਦੇ ਲੜ ਲੱਗਣਾ ਸਾਰੀ ਸੰਗਤ ਨੂੰ ਆਹੀ ਅਰਦਾਸ ਕਰਦੇ ਆ ਵੀ ਗੁਰੂ ਦੇ ਲੜ ਲੱਗੋ, ਵੀ ਹੋਰ ਦੇਹ ਤੁਰਿਆਂ ਨੂੰ ਛੱਡ ਕੇ, ਇਹੀ ਦੇਹ ਤੁਰੀ ਛੱਡ ਕੇ ਜੀ ਇਹਦੇ ਆਪਣਾ ਗੁਰੂ ਦੇ ਲੜ ਲੱਗੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਵੀਅਰਸ, ਇਹਨਾਂ ਦਾ ਇਹੀ ਮੈਸੇਜ ਹੈ ਕਿ ਗੁਰੂ ਦੇ ਲੜ ਲੱਗੀਏ। ਹੋਰ ਜਿਹੜੇ ਬਾਬੇ ਨੇ, ਜਿਹੜੇ ਸੰਤ ਨੇ, ਜਿਹੜੇ ਪਖੰਡੀ ਨੇ, ਖਾਸ ਕਰਕੇ ਪਖੰਡੀ ਜਿਹੜੇ ਨੇ, ਉਹਨਾਂ ਦੇ ਲੜ ਨਾ ਲੱਗੀਏ। ਸੋ ਸਾਡਾ ਯੂਥ ਵੀ ਮੌਜੂਦ ਹੈ, ਕਾਫੀ ਵੱਡੀ ਗਿਣਤੀ ਦੇ ਵਿੱਚ ਇਸ ਨਗਰ ਕੀਰਤਨ ਦੇ ਵਿੱਚ ਯੂਥ ਤੁਹਾਨੂੰ ਦਿਖਾਈ ਦੇਵੇਗੀ। ਸੋ ਉਹਨਾਂ ਦੇ ਵੀ ਆਪਾਂ ਵਿਚਾਰ ਸੁਣਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੇ ਸੋਹਣੇ ਲੱਗ ਰਹੇ, ਬੜਾ ਵਧੀਆ ਤੁਸੀਂ ਹੈ ਆਊਟਫਿਟ। ਹਾਂਜੀ, ਥੈਂਕ ਯੂ ਸੋ ਮਚ। ਕੀ ਕਹਿਣਾ ਚਾਹੋਗੇ ਟੀਵੀ 84 ਜਿਹੜੇ ਵਿਊਅਰਸ ਨੇ ਤੁਹਾਨੂੰ ਦੇਖ ਰਹੇ ਨੇ, ਔਰ ਤੁਸੀਂ ਦੱਸੋ ਤੁਸੀਂ ਇੱਥੋਂ ਬਿਲੋਂਗ ਕਰਦੇ ਹੋ ਜਿੱਦਾਂ ਕਿ, ਜਾਂ ਆਊਟ ਆਫ ਸਟੇਟ ਤੋਂ ਬਿਲੋਂਗ ਕਰਦੇ ਹੋ, ਔਰ ਕਦੋਂ ਤੋਂ ਤੁਸੀਂ ਆ ਰਹੇ ਹੋ? ਸੋ ਮੇਰਾ ਇੰਡੀਆ ਦਾ ਜੰਪਾਲਾ। ਮੈਂ ਛੋਟੇ ਹੁੰਦੇ 5 ਸਾਲਾਂ ਤੇ ਇੱਥੇ ਆਏ ਸੀਗਾ, ਤੇ ਅਸੀਂ ਉਹਦੇ ਤੇ ਯੂਬਾ ਸਿਟੀ 'ਚ ਹੀ ਰਹਿੰਦੇ ਆ। ਬਹੁਤ ਸਾਲ ਹੋ ਗਏ, ਹਰ ਸਾਲ ਅਸੀਂ ਨਗਰ ਕੀਰਤਨ ਦੇ ਆਉਂਦੇ। ਸੋ ਸਾਰਿਆਂ ਨੂੰ ਵਧਾਈਆਂ ਨਗਰ ਕੀਰਤਨ ਦੀਆਂ। ਬਹੁਤ ਸੋਹਣਾ ਪ੍ਰੋਗਰਾਮ ਆ, ਸਾਰੇ ਇਕੱਠੇ ਹੁੰਦੇ ਆ, ਸਾਰੀ ਦੁਨੀਆ ਤੋਂ ਲੋਕ ਆਉਂਦੇ ਆ। ਇੱਦਾਂ ਦੀ ਚੀਜ਼ ਮੈਨੂੰ ਹੋਰ ਕਿਤੇ ਦੁਨੀਆ 'ਚ ਨਹੀਂ ਲੱਭੀ ਆ। ਸੋ ਇੰਨੀ ਵਧੀਆ ਚੀਜ਼ ਆ। ਸੋ ਬਸ ਸਾਰੀ ਸੰਗਤਾਂ ਨੂੰ ਹੁਣ ਬਸ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜਨਾ ਚਾਹੀਦਾ। ਹਾਂਜੀ, ਬਸ ਪਾਠ ਕਰੋ, ਆਪਣੇ ਸਿਮਰਨ ਕਰੋ, ਸੇਵਾ ਕਰੋ, ਤਾਂ ਬਸ ਇੱਥੇ ਧੂਮਧਾਮ ਨਾਲ ਮਨਾਓ। ਥੈਂਕ ਯੂ ਸੋ ਮਚ। ਬੜੇ ਐਕਸਾਈਟਡ ਹੈਗੇ ਨੇ, ਕਹਿੰਦੇ ਕਿ ਬੜਾ ਵਧੀਆ ਲੱਗ ਰਿਹਾ ਇੱਥੇ ਆ ਕੇ। ਕਹਿੰਦੇ ਇਹ ਜਿਹੜਾ ਨਜ਼ਾਰਾ ਸਿਰਫ ਇੱਥੇ ਮੈਂ ਦੇਖਿਆ ਔਰ ਮੈਂ ਕਿਤੇ ਨਹੀਂ ਦੇਖਿਆ। ਸੋ ਹਰ ਸਾਲ ਜਿਹੜਾ ਇਹ ਇੰਜੋਏ ਕਰਦੇ ਨੇ ਇੱਥੇ ਆਣ ਕੇ। ਸੋ ਬਹੁਤ ਹੀ ਵਧੀਆ ਗੱਲ ਹੈ। ਬਹੁਤ ਹੀ ਆਪਣੇ ਯੂਥ ਨੂੰ ਜੁੜਨਾ ਚਾਹੀਦਾ, ਆਪਣੇ ਸਿੱਖੀ ਨਾਲ, ਆਪਣੇ ਸਿੱਖ ਧਰਮ ਦੇ ਨਾਲ ਜੁੜਨਾ ਚਾਹੀਦਾ ਹੈ, ਔਰ ਅੱਗੋਂ ਕਿਉਂਕਿ ਆਪਣੇ ਉਹ ਬੱਚਿਆਂ ਨੂੰ ਜਿਹੜੇ ਉਹਨਾਂ ਦੇ ਆਪਣਾ ਜਿਹੜੇ ਧਰਮ ਬਾਰੇ ਜਿਹੜੇ ਨੇ ਉਹ ਅਵੇਅਰ ਕਰ ਸਕਦੇ ਨੇ। ਸੋ ਇਹਨਾਂ ਨਗਰ ਕੀਰਤਨ ਦੇ ਵਿੱਚ ਜਦੋਂ ਆਪਾਂ ਆਪਣੇ ਬੱਚਿਆਂ ਨੂੰ ਲੈ ਕੇ ਆਉਂਦੇ ਹਾਂ, ਤੇ ਉਹ ਸਭ ਜਿਹੜੀ ਸਿੱਖੀ ਹੈ ਉਹ ਉਸ ਬਾਰੇ ਉਹਨਾਂ ਨੂੰ ਪਤਾ ਲੱਗਦਾ, ਸਿੱਖ ਧਰਮ ਬਾਰੇ ਪਤਾ ਲੱਗਦਾ, ਆਪਣੇ ਕਲਚਰ ਬਾਰੇ ਪਤਾ ਲੱਗਦਾ, ਆਪਣੀ ਗੁਰਬਾਣੀ ਬਾਰੇ, ਆਪਣੇ ਗੁਰੂ ਬਾਰੇ ਪਤਾ ਲੱਗਦਾ ਹੈ। ਸੋ ਵੀਰ, ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਕਿ ਜਿਹੜੀ ਸੇਵਾ ਹੋ ਰਹੀ ਹੈ, ਸਿੱਖ ਸੰਗਤਾਂ ਕਰ ਰਹੀਆਂ ਨੇ ਸੇਵਾ ਸ਼ਰਧਾ ਭਾਵਨਾ ਦੇ ਨਾਲ। ਤੁਸੀਂ ਬਹੁਤ ਹੀ ਵਧੀਆ ਤਸਵੀਰਾਂ ਟੀਵੀ 84 ਰਾਹੀਂ ਜਿਹੜੀਆਂ ਦੇਖ ਰਹੇ ਹੋ। ਨਿਸ਼ਾਨ ਰਹੇ ਪੰਥ ਮਹਾਰਾਜ ਕੇ, ਆਪ ਤੇ ਦੀ ਬਾਤ ਰਹੇ
ਨਿਸ਼ਾਨ ਹੈ ਪੰਥ ਮਹਾਰਾਜ ਕੇ। ਸੋ ਸਿੱਖ ਸੰਗਤਾਂ ਬਹੁਤ ਹੀ ਆਨੰਦਮਈ ਤਰੀਕੇ ਨਾਲ ਜਿਹੜਾ ਇਹ ਕੀਰਤਨ ਦਾ ਆਨੰਦ ਵੀ ਮਾਰ ਰਹੀਆਂ ਨੇ ਔਰ ਸੇਵਾ ਵੀ ਕਰ ਰਹੀਆਂ ਨੇ। ਭਾਈ ਸਾਹਿਬ ਮੇਰੇ ਨਾਲ ਮੌਜੂਦ ਨੇ, ਉਹਨਾਂ ਦੇ ਵਿਚਾਰ ਸੁਣਦੇ ਆ ਜੀ। ਭਾਈ ਸਾਹਿਬ ਕਿੱਦਾਂ ਮਹਿਸੂਸ ਕਰ ਰਹੇ ਹੋ? ਜੀ ਬਹੁਤ ਵਧੀਆ, ਆਪਣੀ ਮਹਾਰਾਜ ਦੀ ਕਿਰਪਾ ਨਾਲ ਮੌਸਮ ਵੀ ਬਹੁਤ ਵਧੀਆ ਹੋ ਗਿਆ। ਕੱਲ ਬਾਰਿਸ਼ ਦੀ ਸੰਭਾਵਨਾ ਸੀ, ਉਹ ਵੀ ਚਲੋ ਮਹਾਰਾਜ ਨੇ ਕਿਰਪਾ ਕੀਤੀ ਤੇ ਬਹੁਤ ਆਨੰਦਮਈ ਮਾਹੌਲ ਬਣਿਆ। ਸੰਗਤਾਂ ਮਾਣ ਰਹੀਆਂ ਮੌਸਮ ਤੇ ਨਾਲ ਕੀਰਤਨ ਦਾ ਵੀ ਆਨੰਦ ਲੈ ਰਹੀਆਂ ਤੇ ਨਿਸ਼ਾਨ ਸਾਹਿਬ ਦੀ ਸੇਵਾ ਚੱਲ ਰਹੀ ਆ। ਤੇ ਜੋ ਸੰਗਤਾਂ ਨਹੀਂ ਪਹੁੰਚੀਆਂ ਅਜੇ ਉਹਨਾਂ ਨੂੰ ਬੇਨਤੀ ਹੈ ਕਿ ਵੱਧ ਚੜ ਕੇ ਪਹੁੰਚੋ ਤੇ ਮਹਾਰਾਜ ਦੀਆਂ ਖੁਸ਼ੀਆਂ ਲਓ ਤੇ ਆਪਣਾ ਇੱਥੇ ਸੰਗਤ ਦੇ ਵਿੱਚ ਵਾਧਾ ਕਰੋ। ਓਕੇ, ਧੰਨਵਾਦ। ਥੈਂਕ ਯੂ। ਸੋ ਵਿਊਅਰਸ ਕਹਿ ਰਹੇ ਨੇ ਕਿ ਸਾਨੂੰ ਬੜਾ ਵੈਦਰ ਬੜਾ ਹੀ ਅੱਛਾ ਲੱਗਿਆ ਇਸ ਦਫਾ। ਬੜਾ ਹੀ ਵਧੀਆ ਵੈਦਰ ਹੈ ਜਿਸ ਤਰ੍ਹਾਂ ਵਿੱਚ ਜਿਸ ਤਰ੍ਹਾਂ ਕਿ ਸਾਰੇ ਕੰਫਰਟੇਬਲ ਨੇ, ਸਾਰੇ ਦਿਲ ਖੋਲ ਕੇ ਜਿਹੜੀ ਸੇਵਾ ਨੇ ਉਹ ਕਰ ਰਹੇ ਨੇ। ਸ਼ੋਜ਼ ਯੂਥ ਵੀ ਜਿਹੜੀ ਹੈ ਵੱਧ ਤੋਂ ਵੱਧ ਮੌਜੂਦ ਹੈ। ਗੱਲਬਾਤ ਕਰਨ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਥੇ ਯੂਬਾ ਸਿਟੀ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ 44ਵਾਂ ਨਗਰ ਕੀਰਤਨ ਚੱਲ ਰਿਹਾ। ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਉਹਦੀਆਂ। ਤੇ ਯੂਥ ਨੂੰ ਆਪਣਾ ਇਹ ਸੁਨੇਹਾ ਕਿ ਸਾਰੇ ਸਿੱਖੀ ਵੱਲ ਹੋਵੋ, ਪੱਗਾਂ ਬੰਨਣੀਆਂ ਸ਼ੁਰੂ ਕਰੋ। ਇੱਥੇ ਜਿੱਦਾਂ ਆਪਾਂ ਨੂੰ ਪਤਾ ਆ ਸਾਰੇ ਗੋਰੇ ਵੀ ਆਪਣੇ ਹੁਣ ਤੇ ਸਿੱਖੀ ਵੱਲ ਆਉਣ ਲੱਗ ਪਏ ਨੇ ਤੇ ਹਾਂਜੀ ਆਪਾਂ ਨੂੰ ਆਪਣਾ ਰਿਲੀਜਨ ਛੱਡਣਾ ਨਹੀਂ ਚਾਹੀਦਾ। ਜਿੱਦਾਂ ਕਿ ਮੁੰਡੇ ਅੱਜ ਦੂਸਰੇ ਜਿਹੜੇ ਨੇ ਉਹ ਆਪਣਾ ਸਾਡਾ ਧਰਮ ਨੇ ਉਹ ਅਪਣਾ ਰਹੇ ਨੇ, ਅਸੀਂ ਕਿਉਂ ਛੱਡ ਰਹੇ ਹਾਂ? ਹਾਂਜੀ ਓਬਵੀਅਸਲੀ ਆ ਆਪ ਜਿੱਦਾਂ ਗੋਰੇ ਆਪਦੇ ਕਲਚਰ ਕਿੰਨਾ ਫੋਲੋ ਕਰਦੇ ਆ, ਆਪਾਂ ਵੈਸਟਰਨ ਕਲਚਰ ਵੱਲ ਹੋਣ ਰਹੇ ਆ। ਵਧੀਆ ਗੱਲ ਆ ਬਟ ਆਪਾਂ ਨੂੰ ਆਪਣਾ ਵੀ ਫੋਲੋ ਕਰਨਾ ਚਾਹੀਦਾ ਆ। ਸੋ ਸਿੱਖੀ ਵੱਲ ਹੋਵੋ, ਬਹੁਤ ਵਧੀਆ ਲੱਗਦਾ ਸਭ ਨੂੰ। ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਸੋ ਕਹਿ ਰਹੇ ਨੇ ਮੈਸੇਜ ਇਹਨਾਂ ਦਾ ਇਹ ਹੈ ਕਿ ਆਪਣੇ ਸਿੱਖੀ ਵੱਲ ਆਓ, ਕਿਉਂਕਿ ਜਿਹੜੇ ਦੂਸਰੇ ਧਰਮਾਂ ਦੇ ਜਿਹੜੇ ਲੋਕ ਨੇ ਉਹ ਜਿਹੜੇ ਸਿੱਖੀ ਨੇ ਉਹ ਅਪਣਾ ਰਹੇ ਨੇ, ਉਹ ਕਦਰਾਂ ਕੀਮਤਾਂ ਜਿਹੜੀਆਂ ਨੇ ਮਨਾ ਰਹੇ ਨੇ, ਅਪਣਾ ਰਹੇ ਨੇ। ਸੋ ਸਾਨੂੰ ਖਾਸ ਕਰ ਸਾਨੂੰ ਤੇ ਗੁਰੂ ਗੋਬਿੰਦ ਸਿੰਘ ਨੇ ਸਿੱਖ ਬਣਾਏ ਨੇ, ਸਾਨੂੰ ਆਪਣੀ ਸਿੱਖੀ ਨਾਲ ਜੁੜਨਾ ਚਾਹੀਦਾ ਹੈ ਔਰ ਦਸਤਾਰਾਂ ਸਾਡੀਆਂ ਸਜਾਣੀਆਂ ਚਾਹੀਦੀਆਂ ਨੇ। ਸੋ ਗੱਲਬਾਤ ਕਰਨ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਗੇ ਆ ਜਾਓ। ਸੋ TV 84 ਦੇ ਜਿਹੜੇ ਵਿਊਅਰਸ ਨੇ ਤੁਹਾਨੂੰ ਦੇਖ ਰਹੇ ਨੇ, ਨਜ਼ਦੀਕ ਆ ਜਾਓ, ਗੱਲਬਾਤ ਕਰਦੇ ਹਾਂ। ਸੋ ਕੀ ਵਿਚਾਰਾਂ ਨੇ ਤੁਹਾਡੀਆਂ, ਕੀ ਕਹਿਣਾ ਚਾਹੋਗੇ? ਮੇਰੇ ਵਿਚਾਰ ਤਾਂ ਇਹ ਹੈ ਜੀ, ਆਪਣੇ ਮੇਰਾ ਲੜਕਾ ਆ, ਇਹ ਆਰਮੀ 'ਚ ਹੋਇਆ, ਇਹ ਇੱਥੇ ਆਇਆ ਦੱਸਣ। ਹਾਂਜੀ, ਇਹ ਦੱਸਣ ਆਇਆ ਆਪਣੇ ਸਾਰੇ ਨੂੰ, ਜਿਹੜੇ ਨੌਜਵਾਨ ਪੀੜ੍ਹੀ ਆ, ਵੀ ਤੁਸੀਂ ਆਰਮੀ ਜ਼ਰੂਰ ਹੋਵੋ, ਵੀ ਵੱਧ ਤੋਂ ਵੱਧ ਮਤਲਬ ਕੋਸ਼ਿਸ਼ ਕਰੋ ਵੀ ਆਪਣੇ ਸਿੱਖ ਕੌਮ ਦਾ ਨਾਂ ਉੱਚਾ ਕਰੋ। ਤੇ ਇਹ ਆਪਣੇ ਗੁਰਸਿੱਖ ਕਹਿੰਦਾ ਸਿੱਖੀ ਸਰੂਪ 'ਚ ਮੈਂ ਜਾਣਾ ਆਰਮੀ 'ਚ। ਵੈਰੀ ਨਾਈਸ, ਵੈਰੀ। ਤੁਸੀਂ ਇਹ ਵਧਾਈ ਦੇ ਹੱਕਦਾਰ ਹੋ, ਹਨਾ? ਤੁਸੀਂ ਕਰਮਾਂ ਵਾਲੇ ਹੋ, ਪਰਮਾਤਮਾ ਨੇ ਤੁਹਾਨੂੰ ਇਹ ਬੱਚਾ ਹੋਣਹਾਰ ਜਿਹੜਾ। ਹਾਂਜੀ, ਆਪਣੇ ਜੀ ਇਹ ਆਪਣੇ ਸਿਟੀ ਪੁਲਿਸ 'ਚ ਵੀ ਜਾਣਾ ਹੈ। ਹਾਂਜੀ, ਠੀਕ। ਮੈਂ ਇਹਨਾਂ ਨੂੰ ਪੁੱਛਦੀ ਹਾਂ, ਹਾਂਜੀ ਕੀ ਕਹਿਣਾ ਚਾਹੋਗੇ? ਜੇ ਤੁਸੀਂ ਇੰਗਲਿਸ਼ ਬੋਲਣਾ ਇੰਗਲਿਸ਼ ਬੋਲ ਸਕਦੇ, ਪੰਜਾਬੀ 'ਚ ਬੋਲਣਾ ਪੰਜਾਬੀ ਬੋਲ ਸਕਦੇ, ਜਿੱਦਾਂ ਤੁਸੀਂ ਕੰਫਰਟੇਬਲ ਮਹਿਸੂਸ ਕਰਦੇ ਹੋ। ਸੋ ਵਿਊਅਰਸ ਤੁਹਾਨੂੰ ਦੇਖ ਰਹੇ ਨੇ, ਕੀ ਕਹਿਣਾ ਚਾਹੋਗੇ? ਜੀ ਮੈਂ ਬਸ ਕਹਿਣਾ ਚਾਹੁੰਦਾ ਹੈ ਫਿਰ ਜਿਹਦਾ ਮੈਂ ਬਹੁਤ ਵਧੀਆ ਜਿਹਦਾ ਚੋਇਸ ਕੀਤਾ ਹੈਗਾ ਆਰਮੀ ਜੁਆਇਨ ਕਰਨ ਦਾ। ਇਹਦੇ ਨਾਲ ਜਿਹਦਾ ਮੈਨੂੰ ਕੌਨਫੀਡੈਂਸ ਬਣਾਉਣ ਲਈ ਮੇਰੀ ਜਿਹਦਾ ਬਹੁਤ ਹੈਲਪ ਕੀਤੀ ਹੈ। ਤਾਂ ਮੈਂ ਵੀ ਚਾਹੁੰਦਾ ਹੈਗਾ ਫਿਰ ਹੋਰ ਲੋਕ ਵੀ ਇਹਦਾ ਜੁਆਇਨ ਕਰੀਏ, ਜਿਹਦਾ ਗੁਰਸਿੱਖ ਹੋ ਕੇ ਤਾਂ ਇਹਦਾ ਨਾਲ ਸਿੱਖੀ ਜਿਹਦਾ ਕੰਟੀਨਿਊ ਕਰਨਾ ਚਾਹੀਦਾ ਹੈ। ਫਿਰ ਤੇ ਹੋਰ ਵੀ ਕੋਈ ਤੁਹਾਡੇ ਫਰੈਂਡਸ ਤੁਹਾਨੂੰ ਫੋਲੋ ਕਰ ਰਹੇ ਨੇ ਕਿ ਨਹੀਂ ਕਰ ਰਹੇ? ਹਾਂਜੀ, ਜਿਹਦਾ ਥੋੜ੍ਹੇ ਜਿਹੇ ਮੇਰੇ ਆਮ ਦੋਸਤ ਵੀ ਹੈਗੇ ਜਿਹੜੇ ਉਹ ਸਿੰਘ ਹੈਗੇ ਆ, ਤਾਂ ਉਹ ਵੀ ਮੈਨੂੰ ਦੇਖ ਕੇ ਕਹਿੰਦੇ ਆ ਫਿਰ ਮਤਲਬ ਵਧੀਆ ਲੱਗਦਾ ਹੈਗਾ ਸਿੰਘ ਆਰਮੀ 'ਚ। ਕਿੱਦਾਂ ਬਿਹੇਵ ਹੈ ਉੱਥੇ ਇੱਥੋਂ ਦੀ ਗਵਰਨਮੈਂਟ ਦਾ? ਜਿਸ ਤਰ੍ਹਾਂ ਕਿ ਤੁਸੀਂ, ਕਿਉਂਕਿ ਆਪਾਂ ਸਿੱਖਾਂ, ਕਿਉਂਕਿ ਇੱਥੋਂ ਦੇ ਆਪਾਂ ਬਿਲੋਂਗ ਨਹੀਂ ਹੈਗੇ, ਆਪਾਂ ਇੰਡੀਆ ਤੋਂ ਬਿਲੋਂਗ ਆ, ਰਾਈਟ? ਸੋ ਕਿੱਦਾਂ ਤੁਹਾਡਾ ਬਿਹੇਵ ਸਹੀ ਕਰਦੇ ਨੇ ਜਾਂ ਕੋਈ ਡਿਸਕ੍ਰਿਮੀਨੇਸ਼ਨ ਕੁਝ ਇੱਦਾਂ ਕੁਝ ਹੁੰਦਾ ਤਾਂ ਨਹੀਂ ਹੈਗਾ ਤੁਹਾਡੇ ਨਾਲ? ਸੱਚ ਗੱਲ ਦੱਸਾਂ, ਇੱਦਾਂ ਥੋੜ੍ਹੇ ਜਿਹੇ ਲੋਕ ਇੱਦਾਂ ਗਲਤ ਜਿਹੇ ਹੈਗੇ ਆ, ਪਰ ਜਿੱਦਾਂ ਜ਼ਿਆਦਾ ਲੋਕੀ ਸਾਰੇ ਬਸ ਚੰਗੇ ਹੀ ਹੈਗੇ, ਜਿੱਦਾਂ ਸਾਡੇ ਸਿੰਘਾਂ ਨੂੰ ਪਸੰਦ ਹੀ ਕਰਦੇ ਆ। ਫਿਰ ਵਧੀਆ ਲੱਗਦਾ ਹੈਗਾ ਉਹਨਾਂ ਦੇ ਨਾਲ ਆਰਮੀ ਦੇ ਵਿੱਚ ਹੈਗੇ। ਫਿਰ ਬੜੀ ਤੁਹਾਨੂੰ ਆਪਾਂ ਵਧਾਈ ਦਿੰਦੇ TV 84 ਵੱਲੋਂ। ਸੋ ਬਹੁਤ ਹੀ ਵਧੀਆ ਤੁਸੀਂ ਇੱਥੇ ਆਣ ਕੇ ਹੈ ਨਾ ਆਪਣੀਆਂ ਸੇਵਾਵਾਂ ਜਿਹੜੇ ਨਿਭਾ ਰਹੇ ਹੋ, ਹੈ ਨਾ, ਆਪਣੀ ਇਹਨਾਂ ਦੇ ਦੇਸ਼ ਲਈ, ਕਿਉਂਕਿ ਆਪਾਂ ਵੀ ਇੱਥੇ ਰਹਿ ਰਹੇ ਹਾਂ, ਕਿਉਂਕਿ ਆਪਾਂ ਵੀ ਇੱਥੇ ਸਿਟੀਜ਼ਨ ਆ। ਸਾਡਾ ਫਰਜ਼ ਹੈਗਾ, ਨਾਲੇ ਸਾਡੀ ਵੱਖਰੀ ਪਹਿਚਾਣ ਹੈ ਸਿੱਖਾਂ ਦੀ, ਹੈ ਨਾ। ਸਿੱਖੀ ਸਰੂਪ ਦੇ ਵਿੱਚ ਤੁਸੀਂ ਜਿਹੜੀ ਨਿਭਾ ਰਹੇ ਹੋ ਸੇਵਾ, ਹੈ ਨਾ, ਇੱਥੋਂ ਦੇ। ਸੋ ਬਹੁਤ ਹੀ ਮਿਹਰਬਾਨੀ, ਥੈਂਕ ਯੂ ਸੋ ਮਚ, ਥੈਂਕ ਯੂ, ਥੈਂਕ ਯੂ, ਥੈਂਕ ਯੂ। ਸੋ ਵਿਊਅਰਸ ਇਹ ਸਨ ਜਿਹੜੇ ਆਰਮੀ ਦੇ ਵਿੱਚ ਜਿਹੜੇ ਕਹਿੰਦੇ ਆਪਾਂ ਭਰਤੀ ਹੋਏ ਆ। ਸੋ ਉਹਦੇ ਵਿੱਚ ਅਮਰੀਕਾ ਲਈ ਸੇਵਾਵਾਂ ਜਿਹੜੇ ਨਿਭਾ ਰਹੇ ਆ। ਕਹਿੰਦੇ ਵੱਧ ਤੋਂ ਵੱਧ ਆਪਣੇ ਜਿਹੜੇ ਸਿੱਖਾਂ ਨੂੰ ਵੀ ਇਸ ਫੀਲਡ ਦੇ ਵਿੱਚ ਆਉਣਾ ਚਾਹੀਦਾ, ਇਹ ਸਰਵਿਸ ਜਿਹੜੀ ਹੈ ਇਹ ਕਰਨੀ ਚਾਹੀਦੀ ਹੈ। ਸੋ ਭਾਈ ਸਾਹਿਬ ਵੀ ਮੌਜੂਦ ਨੇ, ਆਓ ਕੀ ਕਹਿਣਾ ਚਾਹੋਗੇ, ਕੀ ਵਿਚਾਰ ਰੱਖਣੇ ਚਾਹੀਦੇ? ਅੱਜ ਕਿੱਦਾਂ ਫੀਲ ਕਰ ਰਹੇ ਹੋ? ਦਿਨ ਹੀ ਬੜਾ ਵਧੀਆ ਹੈ। ਵਾਹਿਗੁਰੂ ਦੀ ਕਿਰਪਾ, ਪਰਮਾਤਮਾ ਦੀ, ਗੁਰੂ ਜੀ ਨੇ ਬਹੁਤ ਬਹੁਤ ਕਾਰਜ ਸਾਡੇ ਸਿੱਖ ਕੌਮ ਲਈ, ਸਾਰੀ ਦੁਨੀਆ ਲਈ
ਸੋਹਣਾ ਚੰਗਾ ਉਪਦੇਸ਼ ਦਿੱਤਾ ਸਾਨੂੰ ਮਿਲ ਕੇ ਬੈਠਣ ਨੂੰ ਜਿਹੜਾ ਸਮਾਂ ਮਿਲਿਆ ਉਹ ਵਾਹਿਗੁਰੂ ਦਾ ਧੰਨਵਾਦ ਕਰਦੇ ਹਾਂ। ਸੋ ਵਿਊਅਰਸ, ਇੰਡੀਆ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਸਾਨੂੰ ਪਰਮਿਸ਼ਨ ਲੈਣੀ ਪੈਂਦੀ ਹੈ ਕੋਈ ਵੀ ਪੰਥਕ ਕਾਰਜ ਵਾਸਤੇ। ਦੇਖੋ ਇੱਥੇ ਆਸਾਂ ਭਾਗਾਂ ਵਾਲਿਆਂ ਕਰਮਾਂ ਵਾਲਿਆਂ ਕਿ ਜਿਹੜੀ ਸਾਨੂੰ ਇੱਥੋਂ ਪਰਮਿਸ਼ਨ ਤੇ ਇੱਥੋਂ ਲੈਣੀ ਪੈਂਦੀ, ਬਟ ਆਪਣੀ ਆਜ਼ਾਦੀ ਨਾਲ ਜਿਹੜੀ ਹੈ ਨਾ ਬੇਖੌਫ ਹੋ ਕੇ ਜਿਹੜੇ ਆਪਾਂ ਆਪਣੇ ਗੁਰੂਆਂ ਦੇ ਜਿਹੜੇ ਦਿਨ ਨੇ, ਜਿਹੜੇ ਆਪਾਂ ਉਹਨਾਂ ਦੇ ਤਿਉਹਾਰ ਨੇ ਜਾਂ ਦਿਹਾੜੇ ਨੇ ਆਪਣੇ ਗੁਰੂਆਂ ਦੇ, ਉਹ ਆਪਾਂ ਮਨਾ ਰਹੇ ਹਾਂ। ਕਿਸੇ ਦਾ ਕੋਈ ਕੰਟਰੋਲ ਨਹੀਂ ਸਾਡੇ ਤੇ ਹੈਗਾ। ਆਪਣੇ ਫ੍ਰੀ ਮਾਈਂਡ ਹੋ ਕੇ ਜਿਹੜੇ ਆਪਾਂ ਕਿਸੇ ਦੀ ਧਮਕੀ ਤੋਂ ਬਿਨਾ ਜਿਹੜੇ ਆਪਾਂ ਜਿਹੜੇ ਦਿਨ ਗੁਰੂ ਮਹਾਰਾਜ ਦੇ ਆਪਾਂ ਮਨਾ ਰਹੇ ਹਾਂ। ਸੋ ਗੱਲਬਾਤ ਕਰਨ ਜਾ ਰਹੇ ਹਾਂ। ਹਾਂਜੀ, ਕਹਿ ਰਹੇ ਨੇ ਕਿ ਉੱਥੇ ਆ ਜਾਓ, ਅਸੀਂ ਉੱਥੇ ਆ ਜਾਣੇ, ਨੋ ਪ੍ਰੋਬਲਮ। ਸੋ ਉਹਨਾਂ ਦੇ ਵਿਚਾਰ ਸੁਣਦੇ। ਇਹ ਗੁਰੂ ਘਰ ਦੇ ਸੇਵਾਦਾਰ ਨੇ, ਇਹਨਾਂ ਦੇ ਵੀ ਆਪਾਂ ਵਿਚਾਰ ਸੁਣਨ ਜਾ ਰਹੇ ਹਾਂ। ਇਹ ਕਹਿੰਦੇ ਨੇ ਕਿ ਇੱਧਰ ਆ ਜਾਓ ਕਿਉਂਕਿ ਇੱਥੇ ਹਾਂਜੀ ਮਾਤਾ ਜੀ ਵੀ ਇੱਥੇ ਬੈਠੇ ਹੋਏ ਨੇ ਜਿਹੜੇ ਕਿ ਵੈਰੀ ਨਾਈਸ, ਇਹਨਾਂ ਦਾ ਆਪਣਾ ਗੁਰੂ ਦੇ ਨਾਲ ਪਿਆਰ ਵੀ ਹੈਗਾ। ਸੋ ਗੱਲਬਾਤ ਕਰਨ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ। ਅੱਜ ਜੀ ਯੂਬਾ ਸਿਟੀ ਦੇ ਵਿੱਚ ਅੰਮ੍ਰਿਤ ਵੀ ਤਿਆਰ ਹੋ ਰਿਹਾ ਹੈ। ਬਹੁਤ ਸੰਗਤ ਹੈ ਜਿਹੜੀ ਗੁਰੂ ਕੇ ਜਹਾਜ਼ੇ ਚੜੀ ਹੈ। ਨਿਸ਼ਾਨ ਸਾਹਿਬ ਦੀ ਸੇਵਾ ਹੋ ਰਹੀ ਹੈ। ਐਦਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਸੰਗਤ ਪਰ ਮਿਹਰ ਭਰਿਆ ਹੱਥ ਰੱਖੇ। ਦੇਖੋ ਜਦੋਂ ਅੰਮ੍ਰਿਤ ਤਿਆਰ ਹੁੰਦਾ, ਪੰਜ ਪਿਆਰੇ, 10ਵੇਂ ਪਾਤਸ਼ਾਹ ਆਪ ਹਾਜ਼ਰ ਨਾਜ਼ਰ, ਦਸੇ ਗੁਰੂ ਐਦਾਂ ਹੀ ਮਿਹਰ ਭਰਿਆ ਸੰਗਤ ਪਰ ਮਿਹਰ ਭਰਿਆ ਹੱਥ ਰੱਖਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ। ਸੱਚੇ ਪਾਤਸ਼ਾਹ, ਵਾਹਿਗੁਰੂ ਸੱਚੇ ਪਾਤਸ਼ਾਹ। ਸੋ ਵਿਊਅਰਸ, ਮਾਤਾ ਜੀ ਨੇ ਆਪਣੇ ਜਿਹੜੇ ਵਿਚਾਰ ਨੇ ਬੜੇ ਦਿੱਤੇ ਨੇ, ਬੜੇ ਵਧੀਆ ਵਿਚਾਰ ਨੇ ਕਿਉਂਕਿ ਦੇਖੋ ਈਵਨ ਕਿ ਮੇਰੇ ਖਿਆਲ ਤੁਰ ਵੀ ਨਹੀਂ ਸਕਦੇ ਹਨਾ, ਵੀਲ ਚੇਅਰ ਦੇ ਵਿੱਚ ਆਏ ਨੇ। ਉਹਨਾਂ ਆਪਣੇ ਗੁਰੂ ਦੇ ਨਾਲ ਜਿਹੜਾ ਪਿਆਰ ਹੈ ਉਹ ਦਿਖਾਉਣ ਵਾਸਤੇ। ਸੋ ਭਾਈ ਸਾਹਿਬ ਜਿਹੜੇ ਮੌਜੂਦ ਨੇ ਮੇਰੇ ਨਾਲ, ਇੱਕ ਕਮੇਟੀ ਦੇ ਵੀ ਮੈਂਬਰ ਹੈਗੇ ਨੇ ਇਸ ਗੁਰੂ ਘਰ ਦੀ। ਸੋ ਉਹਨਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਜਿਵੇਂ ਕਿ ਆਪ ਨੂੰ ਪਤਾ ਹੀ ਹੈ, ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 44ਵਾਂ ਮਹਾਨ ਨਗਰ ਕੀਰਤਨ ਯੂਬਾ ਸਿਟੀ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਹੁਣ ਇਸ ਟਾਈਮ ਨਿਸ਼ਾਨ ਸਾਹਿਬ ਦੀ ਸੇਵਾ ਹੋ ਰਹੀ ਹੈ। ਸਾਰੀ ਸਾਧ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਕੱਠੇ ਮੱਠੇ ਹੋ ਕੇ ਗੁਰੂ ਮਹਾਰਾਜ ਦੀ ਖੁਸ਼ੀਆਂ ਪ੍ਰਾਪਤ ਕਰੋ ਤੇ ਵਾਹਿਗੁਰੂ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਹਰ ਸਾਲ ਦੀ ਤਰ੍ਹਾਂ ਪ੍ਰਮਾਤਮਾ ਚੜ੍ਹਦੀ ਕਲਾ ਸਾਰਿਆਂ ਨੂੰ ਰਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸਨ ਗੁਰੂ ਘਰ ਦੇ ਜਿਹੜੇ ਕਮੇਟੀ ਮੈਂਬਰ, ਉਹਨਾਂ ਨਾਲ ਗੱਲਬਾਤ ਕੀਤੀ। ਹਾਂਜੀ ਮਾਤਾ ਜੀ, ਕੀ ਕਹਿਣਾ ਚਾਹੋਗੇ? ਹੋਰ ਵਿਚਾਰ? ਫੋਟੋ ਖਿਚਾਈ ਨਹੀਂ? ਹਾਂਜੀ, ਮੈਂ ਖਿਚਾ ਲਈ ਤੁਹਾਡੇ ਨਾਲ ਫੋਟੋ। ਮਾਤਾ ਜੀ ਕਹਿੰਦੇ ਮੇਰੇ ਨਾਲ ਫੋਟੋ ਤੇ ਖਿਚਾਈ, ਮੈਂ ਫੋਟੋ ਖਿਚਾ ਲਈ ਮਾਤਾ ਜੀ ਨਾਲ। ਸੋ ਬਹੁਤ ਹੀ ਨਾਈਸ ਨੇ ਆਂਟੀ ਜੀ, ਥੈਂਕ ਯੂ ਸੋ ਮਚ। ਜਿੱਦਣ ਤੇ ਲੜੀ ਸ਼ੁਰੂ ਹੁੰਦੀ ਨਾ, ਅਸੀਂ ਉਸ ਦਿਨ ਤੇ ਲੰਗਰ 'ਚ ਸੇਵਾ ਕਰਦੇ ਹਾਂ। ਹਾਂਜੀ, ਕਹਿੰਦੇ ਜਦੋਂ ਲੜੀ ਸ਼ੁਰੂ ਹੁੰਦੀ ਆ ਉਦੋਂ ਤੋਂ ਹੀ ਲੰਗਰ ਦੇ ਵਿੱਚ ਸੇਵਾ। ਪਰਸੋਂ ਨੂੰ ਫਿਰ ਸਫਾਈ ਹੈ। ਪਰਸੋਂ ਦੇ ਬਾਅਦ ਸਾਨੂੰ ਛੁੱਟੀ ਹੈ, ਅਸੀਂ ਸਵੇਰੇ ਆ ਜਾਈਦਾ। ਰਾਤ ਨੂੰ ਜਦੋਂ ਕੱਟ ਕਟਾਈ ਦਾ ਕੰਮ ਨਿਬੜੇ ਤਾਂ ਅਸੀਂ ਹੁਣ ਸਾਰੇ ਲੰਗਰਾਂ ਵਾਲਿਆਂ ਦੀ ਕੱਟ ਕਟਾਈ ਉੱਥੇ ਨੂੰ ਚੱਲੀ। ਅਸੀਂ ਕਿ ਹੁਣ ਭਾਈ ਅਸੀਂ ਫੇਰ ਸ਼ੁਰੂ ਕਰਦੇ ਹਾਂ ਨਿਸ਼ਾਨ ਸਾਹਿਬ ਦੇ ਦਰਸ਼ਨ ਕਰਕੇ। ਮਾਤਾ ਜੀ ਦੇਖੋ, ਵਾਹਿਗੁਰੂ ਮਾਤਾ ਜੀ ਦੇਖੋ ਬਜ਼ੁਰਗ ਵੀ ਨੇ ਔਰ ਵੀਲ ਚੇਅਰ ਦੇ ਹੋਣ ਦੇ ਬਾਵਜੂਦ ਵੀ ਜਿਹੜੀ ਹੈ ਆਪਣੀ ਗੁਰੂ ਦੇ ਨਾਲ ਆਪਣੀ ਸੇਵਾ, ਆਪਣੀ ਪ੍ਰੀਤ ਜਿਹੜੀ ਨਿਭਾ ਰਹੇ ਨੇ। ਸੇਵਾ ਕਹਿੰਦੇ ਆਪਾਂ ਸ਼ੁਰੂ ਤੋਂ ਕਹਿੰਦੇ ਜਦੋਂ ਤੋਂ ਅਖੰਡ ਪਾਠ ਸਾਹਿਬ ਦੀ ਜਿਹੜੀ ਲੜੀ ਸ਼ੁਰੂ ਹੁੰਦੀ ਹੈ ਉਦੋਂ ਤੋਂ ਹੀ ਸੇਵਾ ਸ਼ੁਰੂ ਹੋ ਜਾਂਦੀ ਹੈ। ਹਰੇਕ ਤਰ੍ਹਾਂ ਦੀ ਇਹ ਸੇਵਾ ਕਰਦੇ ਨੇ। ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਨੇ ਚੜ੍ਹਦੀ ਕਲਾ ਬਖਸ਼ੇ, ਤੰਦਰੁਸਤੀ ਬਖਸ਼ੇ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ? ਸਿੰਘਾ ਜੀ ਧਾਮੀ, ਅਸੀਂ ਇੱਥੇ ਸੈਕਰਾਮੈਂਟੋ 30-35 ਸਾਲ ਹੋ ਗਏ ਰਹਿੰਦਿਆਂ ਨੂੰ ਤੇ ਨਗਰ ਕੀਰਤਨ ਐਵਰੀ ਈਅਰ ਦੇਖੀਦਾ ਤੇ ਸੰਗਤਾਂ ਦਾ ਬਹੁਤ ਇਕੱਠ ਹੁੰਦਾ। ਮਹਾਰਾਜ ਦਾ ਲੱਖ ਲੱਖ ਸ਼ੁਕਰ ਆ, ਦਿਵਸ ਮਨਾ ਰਹੇ ਹਾਂ, ਮਹਾਰਾਜ ਦਾ ਕਿਰਪਾ ਆ। ਸੰਗਤਾਂ ਦਾ ਬਹੁਤ ਬਹੁਤ ਇਕੱਠ ਹੋ ਰਿਹਾ। ਸਭ ਦੇ ਘਰ ਭਲਾ ਕਰਨ, ਨਾਮ ਜਪਾਉਣ, ਸੰਗਤ ਨਾਲ ਜੋੜਨ। ਖਾਲਸਾ, ਵਾਹਿਗੁਰੂ ਫਤਿਹ। ਸੋ ਵੀਅਰਸ, ਸੇਵਾ ਹੋ ਰਹੀ ਹੈ। ਨਿਸ਼ਾਨ ਸਾਹਿਬ ਜੀ ਦੀ ਗੁਰੂ ਘਰ ਜਿਹੜੇ ਕੀਰਤਨੀ ਹੈ ਉਹ ਸਿਮਰਨ ਕਰ ਰਹੇ ਨੇ, ਸੰਗਤਾਂ ਨੂੰ ਨਿਹਾਲ ਕਰ ਰਹੇ ਨੇ। ਸੋ ਭੈਣ ਜੀ ਨਾਲ ਵੀ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ? ਕਿੱਦਾਂ ਫੀਲ ਕਰ ਰਹੇ ਹੋ?
ਕੁਝ ਪਤਾ ਹੀ ਨਹੀਂ ਚੱਲ ਰਿਹਾ, ਇੰਨਾ ਸੋਹਣਾ ਹੈ ਨਾ, ਇੰਨਾ ਸੋਹਣਾ ਲੱਗ ਰਿਹਾ ਨਾ। ਬਾਬਾ ਜੀ ਦੀ ਮਿਹਰ ਵਾ ਇੱਥੇ ਤਾਂ ਪੂਰੀ ਫੁੱਲ ਕਿਰਪਾ, ਫੁੱਲ ਕਿਰਪਾ ਨਾ ਐਤਕੀ ਸੋਚ ਨਹੀਂ ਸਕਦੇ ਅਸੀਂ, ਅੱਖਾਂ 'ਚ ਨਾ ਇਹਦਾ ਹੰਝੂ ਆਉਣ ਲੱਗ ਜਾਂਦੇ ਆ। ਇਹ ਪਿਆਰ ਦੇ ਨੇ। ਹਾਂਜੀ, ਤੁਸੀਂ ਬਹੁਤ ਸੋਹਣਾ ਕਰ ਰਹੇ ਆ। ਹਾਂਜੀ, ਗੁੱਡ ਲੱਕ ਫॉर ਯੂ। ਥੈਂਕ ਯੂ ਸੋ ਮਚ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਵਿਊਅਰਸ ਕਹਿ ਰਹੇ ਨੇ ਕਿ ਬੜਾ ਵਧੀਆ ਲੱਗ ਰਿਹਾ ਹੈ, ਵਾਹਿਗੁਰੂ ਆਪ ਹੀ ਕਰਾ ਰਿਹਾ, ਕਹਿੰਦੇ ਪਤਾ ਹੀ ਨਹੀਂ ਲੱਗ ਰਿਹਾ, ਇੰਨਾ ਕੁ ਆਨੰਦ ਆ ਰਿਹਾ, ਕਹਿੰਦੇ ਕਿ ਆਪਣੇ ਗੁਰੂ ਦੇ ਨਾਲ ਇਹ ਪ੍ਰੀਤ ਸ਼ੋਅ ਕਰਦਾ ਕਿ ਕਹਿੰਦੇ ਅੱਖਾਂ ਵਿੱਚ ਹੰਝੂ ਆ ਰਹੇ ਨੇ, ਇਹ ਖੁਸ਼ੀ ਦੇ ਹੰਝੂ ਨਹੀਂ, ਆਪਣੇ ਗੁਰੂ ਦੇ ਨਾਲ ਪ੍ਰੀਤੀ ਹੈ। ਸੋ ਹਾਂਜੀ, ਇਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ ਤੁਹਾਨੂੰ ਦੇਖ ਰਹੇ ਇੱਧਰ ਮੂੰਹ ਕਰੋ, ਹਾਂਜੀ ਥੋੜਾ ਜਿਹਾ ਆਪਣਾ ਵਧਾਈ ਦੇ ਦਿਓ ਸਿੱਖ ਸੰਗਤਾਂ ਨੂੰ। ਮੇਰੇ ਸਭ ਵਧਾਈ ਮੁਬਾਰਕਾਂ ਜੀ। ਥੈਂਕ ਯੂ ਸੋ ਮਚ। ਇਹ ਸੇਵਾ ਕਰ ਰਹੇ ਸੀ, ਮੈਂ ਕਿਹਾ ਚਲੋ ਉਹਨਾਂ ਨੂੰ ਵੀ ਲੈ ਲੈਣੇ ਕੈਮਰੇ ਦੇ ਅੱਗੇ, ਕਰ ਲੈਣੇ ਇਹਨਾਂ ਨੂੰ ਵੀ। ਸੋ ਵਿਊਅਰਸ ਦੇਖ ਰਹੇ ਹੋ ਕਿ ਸੇਵਾ ਆਲਮੋਸਟ ਹੋ ਚੁੱਕੀ ਹੈ। ਜਿਹੜਾ ਨਿਸ਼ਾਨ ਸਾਹਿਬ ਦੇ ਉੱਪਰ ਜਿਹੜਾ ਪੁਰਾਣਾ ਚੋਲਾ ਉਤਾਰ ਕੇ ਜਿਹੜਾ ਨਵਾਂ ਚੋਲਾ ਆਲਰੇਡੀ ਇਹਨਾਂ ਨੇ ਸਿੱਖ ਸੰਗਤਾਂ ਨੇ ਜਿਹੜਾ ਚੜਾ ਦਿੱਤਾ ਹੈ। ਸੋ ਥੋੜੇ ਹੀ ਪਲਾਂ ਦੇ ਵਿੱਚ ਜਿਹੜਾ ਨਿਸ਼ਾਨ ਸਾਹਿਬ ਨੂੰ ਰੇਜ਼ ਅਪ ਕੀਤਾ ਜਾਏਗਾ। ਸੋ ਬਹੁਤ ਹੀ ਵਧੀਆ ਜਿਹੜੀ ਤਸਵੀਰਾਂ ਨੇ TV 84 ਦੇ ਮਾਧਿਅਮ ਰਾਹੀਂ ਤੁਸੀਂ ਦੇਖ ਰਹੇ ਹੋ, ਔਰ ਆਪਾਂ ਜਿਹੜੇ ਸਿੱਖ ਸੰਗਤਾਂ ਜਿਹੜੇ ਵਿਚਾਰ ਨੇ ਉਹ ਵੀ ਆਪਾਂ ਸਾਰੇ ਮੁੰਡੇ ਕਿਹੜਾ ਵੀਰੇ ਕਿਹੜਾ ਉੱਪਰ ਦੋ ਬਣੇ ਹੋਏ ਨੇ। ਸੋ ਵਿਊਅਰਸ ਜਿਸ ਤਰ੍ਹਾਂ ਕਿ ਨਿਸ਼ਾਨ ਸਾਹਿਬ ਦੀ ਜਿਹੜੀ ਸੇਵਾ ਹੋ ਰਹੀ ਹੈ, ਸੋ ਯੂਥ ਵੀ ਮੇਰੇ ਨਾਲ ਮੌਜੂਦ ਨੇ, ਉਹਨਾਂ ਦੇ ਗੱਲਬਾਤ ਕਰਨ ਜਾਣੇ, ਉਹਨਾਂ ਦੇ ਵਿਚਾਰ ਸੁਣਦੇ ਆ ਇਸ ਸਮਾਗਮ ਦੀ ਬਾਬਤ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਦਾ ਫਰਮਾਨ ਹੈ, ਆਗਿਆ ਪਈ ਅਕਾਲ ਕੀ ਤਬੀ ਚਲਾਇਓ ਪੰਥ, ਸਭ ਸਿੱਖਾਂ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾ ਗੱਦੀ ਨੂੰ ਸਮਰਪਿਤ 44ਵਾਂ ਮਹਾਨ ਨਗਰ ਕੀਰਤਨ ਵਿੱਚ ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖ ਜਗਤ ਨੂੰ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਲੇ ਅੱਜ ਝੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਨਿਸ਼ਾਨ ਸਾਹਿਬ ਜੀ ਦੀ, ਚੋਲਾ ਸਾਹਿਬ ਜੀ ਦੀ ਸੇਵਾ ਹੋ ਰਹੀ ਹੈ। ਉਸ ਤੋਂ ਉਪਰੰਤ ਤਕਰੀਬਨ 12 ਵਜੇ ਸੁੰਦਰ ਦਸਤਾਰ ਮੁਕਾਬਲਾ ਗੁਰਦੁਆਰਾ ਸਾਹਿਬ ਦੇ ਸਾਊਥ ਸਾਈਡ ਦੇ ਟੈਂਟ ਦੇ ਵਿੱਚ, ਉਸ ਵਿੱਚ ਵੀ ਤੁਸੀਂ ਜ਼ਰੂਰ ਆਇਓ ਤੇ ਉਸ ਵਿੱਚ ਭਾਗ ਹੋਗੇ। ਉਸ ਦੇ ਵਿੱਚ ਬੜੇ ਬੜੇ ਇਨਾਮ ਰੱਖਿਓ ਆ। ਪਹਿਲਾ ਇਨਾਮ ਅਸੀਂ ਜਿਹੜਾ ਓਪਨ ਦੇ ਵਿੱਚ $1100 ਰੱਖਿਆ ਹੈ ਤੇ ਉਸ ਦੇ ਵਿੱਚ ਦਸਤਾਰ ਮੁਕਾਬਲਾ ਤੇ ਦਮਾਲਾ ਮੁਕਾਬਲਾ ਵੀ ਹੋਵੇਗਾ। ਇਹੀ ਅਪੀਲ ਆ ਵੀ ਤੁਸੀਂ ਵੱਧ ਤੋਂ ਵੱਧ ਚੜ੍ਹ ਕੇ ਗੁਰੂ ਘਰਾਂ ਦੇ ਵਿੱਚ ਹਾਜ਼ਰੀਆਂ ਭਰੋ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਨਿਮਰਤਾ ਸਹਿਤ ਬੇਨਤੀ ਹੈ TV 84 ਵਾਲੇ, ਜੋ ਵੀ ਜਿੱਥੇ ਜਿੱਥੇ ਤੱਕ ਵੀ ਮੇਰੀ ਆਵਾਜ਼ ਪਹੁੰਚਦੀ ਆ, ਕਿ ਗਾਹਾਂ ਵਾਸਤੇ ਆਪਾਂ ਜ਼ਰੂਰ, ਐਤਕੀ ਤੁਸੀਂ TV ਤੇ ਦੇਖਦੇ ਆ, ਗਾਹਾਂ ਆਪਾਂ ਜ਼ਰੂਰ ਇੱਥੇ ਪਹੁੰਚ ਕੇ ਆਪੋ ਆਪਣੀ ਜ਼ਿੰਮੇਵਾਰੀਆਂ ਸੇਵਾਵਾਂ ਸਾਂਭ ਕੇ ਤੇ ਸਾਡੇ ਨਾਲ ਗਾਹਾਂ ਵੀ ਸ਼ਾਮਲ ਹੋਇਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਬਹੁਤ ਹੀ ਵਧੀਆ ਜਿਹੜਾ ਮੈਸੇਜ ਹੈ ਵਿਊਅਰਸ ਤੁਹਾਨੂੰ ਦਿੱਤਾ ਇਹਨਾਂ ਨੇ, ਨੌਜਵਾਨਾਂ ਨੇ, ਕਿ ਕਹਿੰਦੇ ਦਸਤਾਰ ਮੁਕਾਬਲਾ ਇਹ ਕਰਵਾ ਰਹੇ ਨੇ, ਦੁਮਾਲਾ ਮੁਕਾਬਲਾ ਕਰਾ ਰਹੇ ਨੇ ਔਰ ਇਨਾਮ ਵੀ ਰੱਖੇ ਹੋਏ ਨੇ। ਵੈਰੀ ਗੁੱਡ, ਵੈਰੀ ਨਾਈਸ, ਬੜੀ ਵਧੀਆ ਸੇਵਾ ਕਰ ਰਹੇ ਨੇ। ਇਹ ਸਿੱਖੀ ਦਾ ਪ੍ਰਚਾਰ ਬਹੁਤ ਹੀ ਵੱਡੀ ਪੱਧਰ ਤੇ ਜਿਹੜਾ ਇਹ ਕਰ ਰਹੇ ਨੇ। ਵਾਹਿਗੁਰੂ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਬਖਸ਼ਣ। ਸੋ ਸਾਡੇ ਭਾਈ ਸਾਹਿਬ ਮੌਜੂਦ ਨੇ, ਉਹਨਾਂ ਨਾਲ ਵੀ ਗੱਲਬਾਤ ਕਰਨ ਜਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੂਰੀ ਸਾਧ ਸੰਗਤ ਨੂੰ ਸਾਡੇ ਵੱਲੋਂ ਬਹੁਤ ਬਹੁਤ ਵਧਾਈ ਜੀ। ਗੁਰਗੱਦੀ ਦਿਵਸ ਮਹਾਰਾਜ ਦਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 44ਵਾਂ ਨਗਰ ਕੀਰਤਨ ਹੈ ਯੂਬਾ ਸਿਟੀ ਵਿਖੇ। ਹਾਂਜੀ, ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ। ਹਮ ਹਮਾ ਕੇ ਪਹੁੰਚੋ ਜੀ। ਹਾਂ, ਵਾਹਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਸਾਰੀਆਂ ਸੰਗਤ ਨੂੰ ਬਹੁਤ ਬਹੁਤ ਵਧਾਈਆਂ 44ਵੇਂ ਨਗਰ ਕੀਰਤਨ ਦੀਆਂ। ਤੇ ਅਸੀਂ 20-21 ਸਾਲਾਂ ਤੋਂ ਲਗਾਤਾਰ ਆ ਰਹੇ ਹਾਂ, ਜਿਉਂ ਆਏ ਆ ਇੰਡੀਆ ਤੋਂ। ਤੇ ਸਾਰਿਆਂ ਨੂੰ ਹਮ ਆ ਕੇ ਹਰ ਮੇਲੇ ਤੇ ਪਹੁੰਚਣ ਦੀ ਕੋਸ਼ਿਸ਼ ਕਰ ਰਿਹਾ। ਕੋਈ ਬਹੁਤ ਬਹੁਤ ਥੈਂਕ ਯੂ ਵੈਰੀ ਮਚ। ਕਹਿੰਦੇ ਆਪਾਂ ਇੰਡੀਆ ਤੋਂ ਆਏ ਹਾਂ, ਕਹਿੰਦੇ ਕਾਫੀ ਸਾਲਾਂ ਤੋਂ ਆਪਾਂ ਆ ਰਹੇ ਹਾਂ, ਸੋ ਬਹੁਤ ਹੀ ਵਧੀਆ ਲੱਗ ਰਿਹਾ ਤੇ ਥੈਂਕ ਯੂ ਸੋ ਮਚ। ਹਾਂਜੀ ਭੈਣ ਜੀ, ਕੀ ਕਹਿਣਾ ਚਾਹੋਗੇ? ਸਾਡੀਆਂ ਬੀਬੀਆਂ ਭੈਣਾਂ ਵੀ ਆ ਜਾਓ, ਫਤਿਹ ਬੁਲਾ ਦਿਓ, ਫਤਿਹ ਬੁਲਾ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿੱਦਾਂ ਫੀਲ ਕਰ ਰਹੇ ਹੋ? ਮੈਂ ਬਹੁਤ ਗੁੱਡ ਕਰਦੇ ਹਾਂ। ਹਾਂਜੀ, ਕਿੰਨੇ ਸਾਲਾਂ ਤੋਂ ਆ ਰਹੇ ਹੋ? ਅਸੀਂ 35 ਸਾਲਾਂ ਤੋਂ ਆ 35 ਸਾਲਾਂ ਤੋਂ ਆ ਰਹੇ ਹੋ। ਕਿੱਦਾਂ ਰੌਣਕ ਵੱਧ ਰਹੀ ਹੈ? ਬਹੁਤ ਜ਼ਿਆਦਾ। ਕਿੱਦਾਂ ਫੀਲ ਕਰ ਰਹੇ ਹੋ? ਇੰਡੀਆ ਦੇ ਵਿੱਚ ਵੀ ਤੁਸੀਂ ਪੰਜਾਬ ਦੇ ਵਿੱਚ ਆਪਣੇ ਨਗਰ ਕੀਰਤਨ ਦੇਖੇ ਨੇ, ਇੱਥੋਂ ਦਾ ਤੇ ਉੱਥੋਂ ਦਾ ਕੀ ਫਰਕ ਹੈਗਾ? ਇੱਥੇ ਜ਼ਿਆਦਾ ਵਧੀਆ ਹੈ। ਇੱਥੇ ਜ਼ਿਆਦਾ ਵਧੀਆ। ਉਹ ਕਿੱਦਾਂ? ਕਿਉਂਕਿ ਇੱਥੇ ਡਿਸਪਲਿਨ ਆ। ਹਾਂ, ਡਿਸਪਲਿਨ ਹੈ ਨਾ, ਉੱਥੇ ਨਹੀਂ ਹੈ ਨਾ। ਹਾਂਜੀ ਹਾਂਜੀ। ਉੱਥੇ ਕਿਉਂਕਿ ਸਾਨੂੰ ਸਰਕਾਰਾਂ ਕੋਲੋਂ ਇਜਾਜ਼ਤਾਂ ਲੈਣੀਆਂ ਪੈਂਦੀਆਂ, ਪਰਮਿਸ਼ਨਾਂ ਲੈਣੀਆਂ ਪੈਂਦੀਆਂ। ਹਾਂਜੀ ਹਾਂਜੀ। ਠੀਕ ਹੈ, ਥੈਂਕ ਯੂ ਸੋ ਮਚ। ਕਹਿੰਦੇ ਇੱਥੇ ਜ਼ਿਆਦਾ ਵਧੀਆ ਲੱਗ ਰਿਹਾ, ਇੱਥੇ ਫਰੀडम ਹੈਗੀ ਹੈ, ਡਿਸਪਲਿਨ ਵੀ ਹੈਗਾ, ਸੋ ਸਾਫ ਸੁਥਰਾ ਵੀ ਹੈਗਾ, ਬਹੁਤ ਹੀ ਵਧੀਆ ਗੱਲ ਹੈ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਵੀ ਕੁਝ ਕਹਿਣਾ ਚਾਹੁੰਦੇ ਨੇ, ਕੀ ਕਹਿਣਾ ਚਾਹੋਗੇ? ਅਸੀਂ ਯੂਬਾ ਸਿਟੀ ਤੋਂ ਇੱਥੇ 45 ਸਾਲ ਤੋਂ ਰਹਿ ਰਹੇ ਹਾਂ। ਮੇਰਾ ਨਾਮ ਗੁਰਦੀਪ ਸਿੰਘ ਚੌਹਾਨ ਆ ਤੇ ਅਸੀਂ ਪਹਿਲੇ 4 ਨਗਰ ਕੀਰਤਨ ਸਾਡੇ ਆਉਣ ਤੋਂ ਪਹਿਲਾਂ ਗਏ ਸੀਗੇ। ਉਸ ਤੋਂ ਬਾਅਦ ਅਸੀਂ ਇੱਥੇ ਹੀ ਰਹਿੰਦੇ ਆ ਤੇ ਇੱਥੇ ਹੀ ਜਿੱਦਾਂ ਮਤਲਬ ਬੜਾ ਆਨੰਦ ਹੁੰਦਾ ਇਸ ਗੁਰਦੁਆਰਾ ਸਾਹਿਬ 'ਚ ਆ ਕੇ। ਤੇ ਬੜੀ ਦੂਰੋਂ ਦੂਰੋਂ ਸਾਰੀ ਦੁਨੀਆ ਤੋਂ ਲੋਕ ਇੱਥੇ ਆਉਂਦੇ ਆ ਤੇ ਅਸੀਂ ਯੂਬਾ ਸਿਟੀ ਵਾਲੇ ਸਾਰੀ ਸੰਗਤ ਨੂੰ ਵਧਾਈਆਂ ਦਿੰਦੇ ਨਗਰ ਕੀਰਤਨ ਦੀਆਂ। ਤੇ ਅਸੀਂ ਮੰਗਦੇ ਆ ਵੀ ਹਰ ਸਾਲ ਪਰਮਾਤਮਾ ਇੱਥੇ ਆ ਕੇ ਗੁਰੂ ਦੀਆਂ ਖੁਸ਼ੀਆਂ ਲਵੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਹਿੰਦੇ ਅਸੀਂ ਲਗਾਤਾਰ ਇਸ ਨਗਰ ਕੀਰਤਨ ਦੇ ਵਿੱਚ ਆਉਂਦੇ ਆ। ਜਦੋਂ ਤੂੰ ਮੇਰੇ ਖਿਆਲ ਸ਼ੁਰੂ ਕਹਿੰਦੇ 4 ਸਿਰਫ ਆਪਾਂ ਨਗਰ ਕੀਰਤਨ ਜਿਹੜੇ ਨੇ ਉਹ ਮਿਸ ਕੀਤੇ ਨੇ ਔਰ ਉਸ ਤੋਂ ਬਾਅਦ ਆਪਾਂ ਲਗਾਤਾਰ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕਰਦੇ ਨੇ। ਬਹੁਤ ਹੀ ਵਧੀਆ ਹੈ। ਕਹਿੰਦੇ ਆਪਾਂ ਇੱਥੋਂ ਦੇ ਲੋਕਲ ਹੀ ਆ, ਸੋ ਬਹੁਤ ਨਾਈਸ ਹੈ, ਬਹੁਤ ਵਧੀਆ। ਸੋ ਸੇਵਾ ਹੋ ਰਹੀ ਹੈ ਪਿੱਛੇ, ਜਿਸ ਤਰ੍ਹਾਂ ਕਿ ਸੰਗਤਾਂ ਸੇਵਾ ਕਰ ਰਹੀਆਂ ਨਿਸ਼ਾਨ ਸਾਹਿਬ ਦੀਆਂ। ਤੁਸੀਂ ਬਹੁਤ ਹੀ ਵਧੀਆ ਜਿਹੜੀ ਤਸਵੀਰਾਂ ਨੇ ਟੀਵੀ ਦੇ 84 ਦੇ ਮਾਧਿਅਮ ਰਾਹੀਂ ਦੇਖ ਰਹੇ ਹੋ। ਮੈਂ ਆਸ ਕਰਦੀ ਹਾਂ ਜਿਹੜਾ ਪ੍ਰੋਗਰਾਮ ਹੈ ਅੱਜ ਦਾ, ਜਿਹੜਾ ਸਮਾਗਮ ਹੈ, ਤੁਹਾਨੂੰ ਪਸੰਦ ਆਵੇਗਾ। ਸੋ ਇਸੇ ਤਰ੍ਹਾਂ ਇਹ ਸੇਵਾ ਚੱਲਦੀ ਰਹੇਗੀ, ਇਸੇ ਤਰ੍ਹਾਂ ਇਹ ਜਿਹੜਾ ਕਵਰੇਜ ਇਹ ਚੱਲਦੀ ਰਹੇਗੀ। ਤੁਸੀਂ ਮੇਰੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਸੋ ਆਪਾਂ ਵੱਖ-ਵੱਖ ਜਿਹੜੀਆਂ ਪੰਥਕ ਜਥੇਬੰਦੀਆਂ ਨੇ ਜਾਂ ਸਿੱਖ ਸੰਗਤਾਂ ਨੇ, ਉਹਨਾਂ ਨਾਲ ਆਪਾਂ ਗੱਲਬਾਤ ਤੁਹਾਡੇ ਨਾਲ ਕਰਵਾਉਂਦੇ ਰਹਾਂਗੇ ਟਾਈਮ ਟੂ ਟਾਈਮ। ਸੋ ਤੁਸੀਂ ਮੇਰੇ ਨਾਲ ਇਸੇ ਤਰ੍ਹਾਂ ਹੀ ਜਿਹੜਾ ਹੈ ਜੁੜੇ ਰਹਿਣਾ। ਥੈਂਕ ਯੂ ਸੋ ਮਚ। ਵਾਹਿਗੁਰੂ ਜੀ ਕਾ ਖਾਲਸਾ। ਸੋ ਵਿਊਅਰਸ, ਜਿਹੜੇ ਸਿੰਘ ਮੇਰੇ ਨਾਲ ਖੜੇ ਨੇ, ਮੌਜੂਦ ਨੇ, ਉਹ ਵੀ ਸੇਵਾ ਕਰਕੇ ਆਏ ਨੇ। ਕਿੱਦਾਂ ਫੀਲ ਕਰ ਰਹੇ ਹੋ ਤੁਸੀਂ? ਨਿਸ਼ਾਨ ਸਾਹਿਬ ਦੀ ਜਿਹੜੀ ਸੇਵਾ ਕੀਤੀ, ਕਿੱਦਾਂ ਫੀਲ ਕਰ ਰਹੇ ਹੋ? ਬਹੁਤ ਵਧੀਆ ਜੀ। ਹਰ ਸਾਲ ਇੱਥੇ ਆਈਦਾ। ਸਿਆਟਲ ਤੋਂ ਆਇਆ ਜੀ। ਹਾਂਜੀ। ਤੇ ਬਹੁਤ ਵਧੀਆ ਸੇਵਾ ਹੋ ਰਹੀ ਆ। ਵਾਹਿਗੁਰੂ ਬਹੁਤ ਵਧੀਆ ਕਰ ਰਿਹਾ ਜੀ। ਹਾਂਜੀ, ਥੈਂਕ ਯੂ ਸੋ ਮਚ। ਇਹਨਾਂ ਨੇ ਸੇਵਾ ਕੀਤੀ। ਕਹਿੰਦੇ ਹਰ ਸਾਲ ਦੇ ਸਾਲ ਆਪਾਂ ਇੱਥੇ ਆਈਦਾ। ਨਿਸ਼ਾਨ ਸਾਹਿਬ ਦੀ ਜਿਹੜੀ ਸੇਵਾ ਉਹ ਕਰੀਦੀ ਹੈ। ਇਹਨਾਂ ਨੇ ਆਪਣੇ ਪੈਰਾਂ ਦੇ ਵਿੱਚ ਜੁੱਤੇ ਵੀ ਨਹੀਂ ਪਾਏ ਹੈਗੇ। ਸੋ ਬੜਾ ਹੀ ਇਹਨਾਂ ਦਾ ਇਹ ਪਿਆਰ ਸ਼ੋਅ ਕਰ ਰਿਹਾ ਕਿ ਗੁਰੂ ਨਾਲ ਇਹਨਾਂ ਦਾ ਕਿੰਨਾ ਪਿਆਰ ਹੈ। ਔਰ ਕਦੋਂ ਤੋਂ ਤੁਸੀਂ ਆ ਰਹੇ? ਕਿੰਨੇ ਸਾਲਾਂ ਤੋਂ ਆ ਰਹੇ? 10-11 ਸਾਲ ਤੋਂ ਲਗਾਤਾਰ ਆ ਰਹੇ ਨੇ। ਆਪਣੀ ਫੈਮਿਲੀ ਨਾਲ ਆ ਰਹੇ ਹੋ ਕਿ ਇਕੱਲੇ? ਫੈਮਿਲੀ, ਹਾਂਜੀ। ਅੱਛਾ, ਸਾਰੇ ਆਏ ਹੋਏ ਨੇ। ਹਾਂਜੀ। ਕਿੱਦਾਂ ਫੀਲ ਕਰਦੇ ਹੋ? ਬਹੁਤ ਜ਼ਿਆਦਾ ਵਧੀਆ ਲੱਗਦਾ ਜੀ। ਬਹੁਤ
ਰੌਣਕਾਂ ਹੈ ਜੀ ਇੱਥੇ ਬਹੁਤ ਹਾਂਜੀ ਬਹੁਤ ਆਨੰਦ ਆਉਂਦਾ ਜੀ ਇੱਥੇ ਆ ਕੇ ਕਹਿੰਦੇ ਬੜੀਆਂ ਰੌਣਕਾਂ ਲੱਗੀਆਂ, ਆਨੰਦ ਆਉਂਦਾ, ਕਹਿੰਦੇ ਆਪਣੀ ਫੈਮਿਲੀ ਨਾਲ ਆਉਂਦੇ ਆ, ਬਹੁਤ ਹੀ ਵਧੀਆ ਗੱਲ ਹੈ। ਸੋ ਸਾਨੂੰ ਸਾਰਿਆਂ ਨੂੰ ਇੱਥੇ ਆਉਣਾ ਚਾਹੀਦਾ ਔਰ ਗੁਰੂ ਦੀਆਂ ਖੁਸ਼ੀਆਂ ਜਿਹੜੀਆਂ ਲੈਣੀਆਂ ਚਾਹੀਦੀਆਂ ਨੇ। ਥੈਂਕ ਯੂ ਸੋ ਮਚ। ਥੈਂਕ ਯੂ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਪੂ ਜੀ ਇੱਧਰ ऑफ कर दो। Yeah.
ਰਾਤੀ ਰੇੜੇ ਸੁੱਤੀ ਤੜਕੇ ਉੱਠ ਗਈ ਸੁੱਤਾ ਪਿਆ ਜੋ ਮੰਗੇ ਨਹੀਂ ਵੀਰੇ ਹਲੇ ਉਹ ਕਰ ਰਹੇ ਨੇ ਬਣ ਰਹੇ ਨੇ Creating invoices really quick, especially with Jabber. Start with the layout. We keep the same template throughout all invoices.
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। तुम ते होए सो आज्ञाकारी, तुमरी गत मित तुम ही जानी, नानक दास सदा बानी। बोलो जी वाहिगुरु वाहिगुरु, एक ओंकार श्री वाहिगुरु जी की फतेह। श्री भगवती जी सहाय। वार श्री भगवती जी की पातशाही दसवीं। प्रथम भगवती सिमर का गुरु नानक लई ते आए। फिर अंगद गुर ते अमरदास रामदासे होए सहाय। अर्जन हर गोबिंद नो सिमरो श्री हराय। श्री हर कृष्ण ते आइया जे डिठा सब दुख जाए। तेग बहा सिमर करनौ निधि आवे धाए, सब थाई होए सहाय। दसवें पातशाह गुरु गोबिंद सिंह साहिब जी सब थाई होए सहाय। दसां पातशाहियां दी जोत श्री गुरु ग्रंथ साहिब जी दे पाठ दीदार का ध्यान करके बोला जी वाहिगुरु। पंजा प्यारियां चौं साहिबजादियां 40 मुक्तियां हटियां जपियां तपियां, जिन्ना नाम जपिया वंड के छकिया। देख चलाई तेग वाही देख के अंडट कीता,
ਤਿਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੋਹਾਈਆਂ ਚੜਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇ ਸੰਸਵਾਸਾਂ ਸੰਗ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। प्रथम सरबत खालसा जी की अरदास है जी, सरबत खालसा जी को वाहिगुरु वाहिगुरु वाहिगुरु। चित आवे, चित आवन का सदका सर्ब सुख होवे, जहाँ जहाँ खालसा जी साहिब तहाँ तहाँ रखिया रहत, देग तेग फतेह बिरद की पैंज पंथ की जी, श्री साहिब जी सहाय, खालसा जी के बोल बाले बोलो जी वाहिगुरू। सिखां नूं सिखी दान, केस दान, रहत दान, विवेक दान, वसाहा दान, भरोसा दान, दाना सिर दान, नाम दान, श्री अमृतसर जी दे इशनान, चौकियां झंडे बुंगे जुगो जुगे अटल, धर्म का जयकार बोलो जी वाहिगुरू। सिखां दा मन नीवा, मत उच्ची मत पत दे राखे आप अकाल पुरख वाहिगुरू, अपने पंथ दे सदा सहाई दतार पिता जीओ, श्री ननकाना साहिब ते होर गुरद्वारियां गुरधामां तो जिन्हां तो खालसा पंथ नूं विछोड़िया गया जी, खुले दर्शन ददार ते सेवा संभाल दा दान खालसा जी नूं बख्शो। हे नमाणियां दे मान, निताणियां दे तान, नेवटियां दी ओट, धन धन साहिब श्री गुरु ग्रंथ साहिब जी महाराज, आप जी दे चरण कमला अंदर अरदास बेनती है जी, समूह साध संगत वालों आप जी दा पावन पवित्र गुरगद्दी दिहाड़ा मनाउंदिया होया, गुरु मानियो ग्रंथ दिहाड़ा मनाउंदिया होया, समूह साध संगत वालों पातशाह जीओ निशान साहिब जी दे चोला साहिब दी सेवा कीती गई, समूह सेवादारां दे सिर ते मेहर भरिया हथ रखना, आनंद खेड़े खुशियां बख्शिश करनिया जी, आप जी दे हजूर इलाही अते दरगाही बाणी दे शब्द कीर्तन होए, 6 पौड़ियां नंद साहिब जी दे पाठ कीते गए, बाणी पढ़दिया सेवा करदिया आप जी दे चरण परसदिया होइयां भुल्लां गलतियां दी खिमा करनी, अगे तो सुमत बख्शिश करनी, पातशाह जीओ समूह साध संगत वालों श्री निशान साहिब जी दी सेवा कीती गई, जिन्हां सेवकां ने तन मन धन दे नाल सेवा कीती, सेवा दर ते प्रवान करनी, जिन्हां खजानियां विचों माया आई खजाने भरपूर करने, काल कंटक दूर करने, समूह संगतां नूं दे रोगता तंदरुस्ती बख्शिश करनी, हर मदाने फतेह बख्शिश करनी, पातशाह जीओ झूल दे निशान रहन पंथ महाराज के, पातशाह जीओ समूह खालसा पंथ दे सिर ते मेहर भरिया हथ रखना, आनंद खेड़े खुशियां बख्शिश करनिया जी, पातशाह जीओ आप जी दे हजूर कड़ा प्रसाद दी देग हाजर है, दर ते प्रवान होवे, प्रवान होया प्रसाद साध संगत विच वरताउण दी आग्या बख्शिश करो जी, जो छके आप जी दा पवित्र नाम जपे, पातशाह जीओ निशान साहिब चढ़ाउण दी आग्या बख्शिश करो जी, सही प्यारे मेल जिन्ना मिलिया तेरा नाम चित आवे, नानक नाम चढ़नी कला तेरे भाने सरबत दा भला। वाहिगुरु जी का खालसा वाहिगुरु जी की फतेह। दोहरा आज्ञा भई अकाल की तबे चलायो पंथ, सब सिखण को हुक्म है गुरु मान्यो ग्रंथ, गुरु ग्रंथ जी मान्यो प्रगट गुरा की, जो प्रभ को
माहे खोज शब्द मैं राज करेगा खालसा आकी रहे ना वार होए सा मिलेंगे बचे शरण जो वाहे गुरु नाम जहाज है चढ़े सोतरे जो शरदा कर सेवंदे गुर पारे उतारन खंडा जाके हाथ में कलगी सो है सो हमारी रखिया करे गुर कलगी तार जग बोले मानू भावे गुरु हरगोबिंद साहब महाराज दे मानू भावे गुरु गोबिंद सिंह महाराज दे मानू भावे निशान साहबां दे मानू भावे फतेह पावे निहालो जावे सत श्री अकाल बोले सो निहाल बोले सो निहाल सत श्री अकाल बोले सो निहाल बोले सो निहाल श्री अकाल खुशियां दे चकारे बुलावे फतेह पावे निहाल हो जावे गुरु ग्रंथ साहिब जी नु पावे सत श्री अकाल बोले ਗੱਜ ਕੇ ਜਗਾਰਾ ਜਾਵੇ ਤੇ ਹਾਲ ਹੋ ਜਾਵੇ ਝੂਲ ਦੇ ਨਿਸ਼ਾਨਾਂ ਦੇ ਮਾਰਾਂ ਨੂੰ ਭਾਵੇ ਸਤਿ ਸ੍ਰੀ ਅਕਾਲ ਝੂਲ ਦੇ ਨਿਸ਼ਾਨ ਰਹਿਣ ਪੰਤ ਮਹਾਰਾਜ ਕੇ ਝੂਲ ਦੇ ਨਿਸ਼ਾਨ ਰਹਿਣ ਪੰਤ ਮਹਾਰਾਜ ਕੇ ਝੂਲ ਦੇ ਨਿਸ਼ਾਨ ਰਹਿਣ ਪੰਤ ਮਹਾਰਾਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਸੋ ਵਿਊਅਰਸ ਇਹ ਸੀ ਅੱਜ ਦਾ ਜਿਹੜੀ ਸਮੁੱਚੀ ਸੇਵਾ ਜਿਹੜੀ ਨਿਸ਼ਾਨ ਸਾਹਿਬ ਦੀ ਚੋਲਾ ਬਦਲਣ ਜਿਹੜੀ ਸੇਵਾ ਸੀ ਇਹ ਤੁਸੀਂ ਟੀਵੀ 84 ਰਾਹੀਂ ਦੇਖੀ ਹੈ। ਸੋ ਮੈਂ ਨੀਲਮ ਕੌਰ ਟੀਵੀ 84 ਦੇ ਨਾਲ ਤੁਹਾਡੇ ਨਾਲ ਮੌਜੂਦ ਸੀ। ਹੁਣ ਫਿਰ ਦੁਬਾਰਾ ਬ੍ਰੇਕ ਤੋਂ ਬਾਅਦ ਵਾਪਸ
ਸੁਣਾਇਆ। ਸੋ ਸਿੱਖ ਸੰਗਤਾਂ ਨੇ ਬਹੁਤ ਹੀ ਪਿਆਰ ਦੇ ਨਾਲ ਜਿਹੜੀ ਇਹ ਸੇਵਾ ਜਿਹੜੀ ਹੈ ਨਿਭਾਈ ਹੈ ਵੀ ਹੋ ਚੁੱਕੀ ਹੈ, ਔਰ ਜਿਹੜੇ ਚੋਲਾ ਸਾਹਿਬ ਦੀ ਜਿਹੜੀ ਸੇਵਾ ਉਹ ਵੀ ਹੋ ਚੁੱਕੀ ਹੈ। ਔਰ ਮੈਂ ਆਸ ਕਰਦੀ ਹਾਂ ਜਿਹੜਾ ਤੁਹਾਨੂੰ ਇਹ ਸਾਰਾ ਸਮੁੱਚਾ ਸਮਾਗਮ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਗੱਦੀ ਨੂੰ ਸਮਰਪਿਤ 44ਵਾਂ ਜਿਹੜਾ ਨਗਰ ਕੀਰਤਨ ਹੈ ਔਰ ਜਿਹੜੇ ਸਮਾਗਮ ਨੇ ਇਹ ਜਿਹੜੇ ਯੁਵਾ ਸਿਟੀ ਦੀ ਧਰਤੀ ਤੋਂ ਜਿਹੜੇ ਤੁਹਾਨੂੰ ਆਪਾਂ ਦਿਖਾ ਰਹੇ ਹਾਂ। ਸੋ ਕੱਲ ਜਿਹੜਾ ਮੇਨ ਨਗਰ ਕੀਰਤਨ ਹੋਏਗਾ। ਸੋ ਅੱਜ ਥੋੜੇ ਹੀ ਪਲਾਂ ਦੇ ਵਿੱਚ ਮੇਰੇ ਖਿਆਲ ਥੋੜੇ ਹੀ ਪਲਾਂ ਦੇ ਵਿੱਚ ਆਪਾਂ ਜਿਹੜੇ ਕਾਰਗੁਜ਼ਾਰੀ ਹੈ ਇੱਥੋਂ ਦੀ ਉਹ ਤੁਹਾਨੂੰ ਰੂਬਰੂ ਤੁਹਾਡੇ ਕਰਵਾਉਂਦੇ ਰਵਾਂਗੇ। ਸੋ ਮੈਂ ਆਸ ਕਰਦੀ ਹਾਂ ਜਿਹੜਾ ਸਮੁੱਚਾ ਜਿਹੜਾ ਸਮਾਗਮ ਹੈ ਚੋਲਾ ਸਾਹਿਬ ਦਾ, ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਬਦਲਣ ਦਾ, ਉਹ ਜਿਹੜਾ ਤੁਸੀਂ ਦੇਖਿਆ ਆਨੰਦ ਮਾਣਿਆ, ਆਸ ਕਰਦੀ ਹਾਂ ਤੁਹਾਨੂੰ ਪਸੰਦ ਆਇਆ ਹੋਵੇਗਾ। ਸੋ ਫਿਰ ਆਪਾਂ ਜਿਹੜਾ ਤੁਹਾਡੇ ਨਾਲ ਲਾਈਵ ਜੁੜਾਂਗੇ ਜਿਸ ਤਰ੍ਹਾਂ ਕਿ ਅੰਦਰ ਕਾਰਵਾਈ ਹੋਏਗੀ, ਜੋ ਵੀ ਸਮਾਗਮ ਅੰਦਰ ਚੱਲਣਗੇ ਜਾਂ ਆਪਾਂ ਕਹਾਂਗੇ ਪੰਥਕ ਬੁਲਾਰਿਆਂ ਦਾ ਜਿਹੜੇ ਉਹਨਾਂ ਨੇ ਵੀ ਆਪਣੇ ਵਿਚਾਰ ਜਿਹੜੇ ਰੱਖਣੇ ਨੇ ਔਰ ਜਿਹੜੇ ਗੁਰੂ ਦੇ ਕੀਰਤਨੀ ਜਿਹੜੇ ਉਹਨਾਂ ਨੇ ਆਪਣੇ ਕੀਰਤਨ ਦੁਆਰਾ ਆਪਣੇ ਸੰਗਤਾਂ ਨੂੰ ਨਿਹਾਲ ਵੀ ਕਰਨਾ। ਸੋ ਮੈਂ ਚਾਹਾਂਗੀ ਤੁਸੀਂ ਸਾਨੂੰ ਇਸੇ ਤਰ੍ਹਾਂ ਜੁੜੇ ਰਹਿਣਾ। ਜਿਹੜਾ ਅਗਲਾ ਸਮਾਗਮ ਹੈ, ਅਗਲਾ ਜਿਹੜਾ ਪ੍ਰੋਗਰਾਮ ਆਪਾਂ ਤੁਹਾਡੇ ਰੂਬਰੂ ਹੋਵਾਂਗੇ ਥੋੜੇ ਹੀ ਪਲਾਂ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।